ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਈ ਦੀ 28 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਿਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਵਲਰ, ਐਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਟੂਡੈਂਟ ਵੀਜ਼ੇ ਨੂੰ ਲੈ ਕੇ ਕੱਲ ਪੋਲੀਟੀਕੋ ਜੋ ਮੈਗਜ਼ੀਨ ਆ ਉਹਨਾਂ ਨੇ ਸਭ ਤੋਂ ਪਹਿਲਾਂ ਖਬਰ ਜਿਹੜੀ ਰਿਲੀਜ਼ ਕੀਤੀ ਵੀ ਮਾਰਕੋ ਰੂਬੀਓ ਜੋ ਸੈਕਟਰੀ ਆਫ ਸਟੇਟ ਹੈਗੇ ਆ, ਉਹਨਾਂ ਨੇ ਅਮਰੀਕਾ ਦੀਆਂ ਵੱਖ-ਵੱਖ ਮੁਲਕਾਂ ਦੀਆਂ ਜਿਹੜੀਆਂ ਅੰਬੈਸੀਜ਼ ਹੈਗੀਆਂ ਉਹਨਾਂ ਨੂੰ ਜਿਹੜੀ ਕੇਬਲ ਦੇ ਰਾਹੀਂ ਇਨਫੋਰਮੇਸ਼ਨ ਭੇਜੀ ਆ ਵੀ ਜਿਹੜੇ ਸਟੂਡੈਂਟਸ ਆ ਉਹਨਾਂ ਦੀਆਂ ਇੰਟਰਵਿਊਜ਼ ਬੰਦ ਕਰ ਦਿੱਤੀਆਂ ਜਾਣ, ਉਹਨਾਂ ਦੇ ਉੱਤੇ ਪੌਜ਼ ਲਾਇਆ ਜਾਵੇ ਤੇ ਵੈਟਿੰਗ ਹੋਊਗੀ, ਸਕਰੀਨਿੰਗ ਹੋਊਗੀ ਸਟੂਡੈਂਟਸ ਦੀ, ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੇਖੇ ਜਾਊਗੇ। ਸੋ ਇਹ ਬਹੁਤ ਵੱਡਾ ਫੈਸਲਾ ਆ। 11 ਲੱਖ ਦੇ ਕਰੀਬ ਜਿਹੜੇ ਸਟੂਡੈਂਟਸ ਆ ਉਹ ਅਮਰੀਕਾ ਦੇ ਵਿੱਚ ਹਰ ਸਾਲ ਪੜ੍ਹਨ ਆਉਂਦੇ ਹੈਗੇ ਆ ਤੇ ਸਭ ਤੋਂ ਜ਼ਿਆਦਾ ਜਿਹੜੇ ਆ ਉਹ ਭਾਰਤੀ ਮੂਲ ਦੇ ਸਟੂਡੈਂਟਸ ਹੁੰਦੇ ਹੈਗੇ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣੀਆਂ ਸਾਰੀ ਅੰਬੈਸੀਜ਼ ਨੂੰ ਆਲ ਓਵਰ ਦਾ ਵਰਲਡ ਇਹ ਆਰਡਰ ਕਰ ਦਿੱਤਾ ਆ ਵੀ ਸਟਾਪ ਸਕੈਜੂਲਿੰਗ ਨਿਊ ਵੀਜ਼ਾ ਇੰਟਰਵਿਊ ਅਪਾਇੰਟਮੈਂਟਸ ਫॉर ਸਟੂਡੈਂਟਸ ਤੇ ਐਕਸਚੇਂਜ ਵਿਜ਼ਟਰਸ ਜਿਹੜੇ ਹੈਗੇ ਆ। ਇਹ ਜਿਹੜੀਆਂ ਇੰਟਰਨੈਟ ਕੇਬਲਸ ਆ ਉਹਨਾਂ ਦੇ ਥਰੂ ਨਿਊਜ਼ ਏਜੰਸੀਜ਼ ਨੂੰ ਇਹ ਜੋ ਇਨਫੋਰਮੇਸ਼ਨ ਉਹ ਮਿਲੀ ਹੈਗੀ ਆ। ਡਿਪਾਰਟਮੈਂਟ ਜੋ ਆ ਉਹ ਇਹ ਕਹਿ ਰਹੇ ਆ ਵੀ ਅਸੀਂ ਜਿਹੜੇ ਐਗਜ਼ਿਸਟਿੰਗ ਆਪਰੇਸ਼ਨਸ ਤੇ ਪ੍ਰੋਸੈਸ ਹੈਗੀ ਆ ਸਕਰੀਨਿੰਗ ਦੇ ਲਈ, ਵੈਟਿੰਗ ਸਟੂਡੈਂਟਸ ਦੇ ਲਈ ਜਿਨ੍ਹਾਂ ਦੇ FMJ ਵੀਜ਼ਾ ਐਪਲੀਕੇਸ਼ਨਸ ਆ, ਉਹ ਸਾਰਾ ਰਿਵਿਊ ਕਰ ਰਹੇ ਆ। ਪਲੱਸ ਸੋਸ਼ਲ ਮੀਡੀਆ ਵੀ ਦੇਖੇ ਜਾਣਗੇ ਜਦੋਂ ਇੰਟਰਵਿਊ ਸ਼ੁਰੂ ਹੋਣਗੀਆਂ। ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਉਹ F1 ਸਟੂਡੈਂਟ ਵੀਜ਼ੇ ਦੇ ਉੱਤੇ ਹੁੰਦੇ ਹੈਗੇ ਆ। J1 ਵੀਜ਼ਾ ਸਟੂਡੈਂਟ ਐਕਸਚੇਂਜ ਸਕਾਲਰਸ਼ਿਪ ਪ੍ਰੋਗਰਾਮ ਦੇ ਅੰਡਰ ਹੁੰਦੇ, ਜਿੱਦਾਂ ਕਿ ਫੁੱਲਬ੍ਰਾਈਟ ਫੈਲੋਸ਼ਿਪ। ਪ੍ਰੋਫੈਸਰ ਬਹੁਤ ਪਾਰਟਿਸਿਪੇਟ ਕਰਦੇ ਆ, ਵੱਖ-ਵੱਖ ਮੁਲਕਾਂ ਦੀਆਂ ਯੂਨੀਵਰਸਿਟੀ ਦੇ ਇੱਥੇ ਆਉਂਦੇ ਹੈਗੇ ਆ, ਇੱਥੇ ਦੇ ਉੱਥੇ ਜਾਂਦੇ ਹੈਗੇ ਆ। M1 ਵੀਜ਼ਾ ਗ੍ਰਾਂਟਡ ਜਿਹੜੇ ਸਟੂਡੈਂਟਸ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਦੇ USA ਦੇ ਵਿੱਚ। ਸੋ ਟੈਮੀ ਬਰੂਸ ਇੱਕ ਸਪੋਕਸਮੈਨ ਹੈਗੇ US ਸਟੇਟ ਡਿਪਾਰਟਮੈਂਟ ਦੇ, ਉਹਨਾਂ ਨੇ ਇਹਦੇ ਉੱਤੇ ਕੋਈ ਕਮੈਂਟ ਤਾਂ ਨਹੀਂ ਕੀਤਾ, ਪਰ ਉਹ ਕਹਿੰਦੇ ਵੀ ਅਸੀਂ ਹਰ ਇੱਕ ਟੂਲ ਵਰਤ ਰਹੇ ਆ। ਕਿਹੜਾ ਬੰਦਾ ਕਿਹੜਾ ਕੋਈ ਵੀ ਲੋਕ ਜੋ ਅਮਰੀਕਾ ਦੇ ਵਿੱਚ ਐਂਟਰ ਹੋ ਰਿਹਾ, ਨੋ ਮੈਟਰ ਕਿਹੜਾ ਉਹਨਾਂ ਦੀ ਬੈਕਗਰਾਊਂਡ ਹੈਗੀ ਆ। ਸੋ ਟੋਟਲ 1.13 ਮਿਲੀਅਨ ਸਟੂਡੈਂਟ USA ਦੇ ਵਿੱਚ ਹਰ ਸਾਲ ਲਗਭਗ ਆਉਂਦੇ ਹੈਗੇ ਆ। ਸਭ ਤੋਂ ਜ਼ਿਆਦਾ ਸਟੂਡੈਂਟਸ ਉਹਨਾਂ ਦੇ ਉੱਤੇ ਅਸਰ ਪੈਣ ਜਾ ਰਿਹਾ ਜੋ ਇੰਟਰਨੈਸ਼ਨਲ ਸਟੂਡੈਂਟ ਖਾਸ ਕਰਕੇ ਏਸ਼ੀਆ ਤੋਂ ਆ। ਏਸ਼ੀਆ ਤੋਂ ਮੈਜੋਰਿਟੀ ਦੇ ਵਿੱਚ 2023 ਤੇ 2024 ਦਾ ਜੇ ਰੈਕੋਰਡ ਦੇਖਿਆ ਜਾਵੇ ਤੇ ਇੰਡੀਆ ਤੋਂ 3,31,602 ਸਟੂਡੈਂਟ ਆਏ ਆ 2023 ਤੇ 2024 ਚ। ਚਾਈਨਾ ਤੋਂ 2,77,398, ਫਿਰ ਸਾਊਥ ਕੋਰੀਆ ਤੋਂ 43,000, ਕੈਨੇਡਾ ਤੋਂ 28,000, ਬਾਕੀ ਥੋੜੇ ਆ। ਸਭ ਤੋਂ ਜ਼ਿਆਦਾ ਇੰਡੀਆ ਤੇ ਚਾਈਨਾ ਤੋਂ ਹੈਗੇ ਜਿਨ੍ਹਾਂ ਨੂੰ ਬਹੁਤ ਵੱਡਾ ਜਿਹੜਾ ਅਸਰ ਆ ਉਹ ਪੈਣ ਜਾ ਰਿਹਾ ਹੈਗਾ। ਸੋ ਇਹ ਸਾਰੇ ਕਾਸੇ ਦੇ ਪਿੱਛੇ ਵਾਪਰਿਆ ਕੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੂਡੈਂਟ ਰਜਨੀ ਸ੍ਰੀਨਿਵਾਸਨ ਜੋ 37 ਸਾਲਾਂ ਦੀ PhD ਸਟੂਡੈਂਟ ਸੀ, ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਅਰਬਨ ਪਲਾਨਿੰਗ ਦੇ ਉੱਤੇ PhD ਕਰ ਰਹੀ ਸੀ ਤੇ ਉਹਦਾ ਜਿਹੜਾ ਵੀਜ਼ਾ ਆ ਉਹ ਰਿਵੋਕ ਕਰ ਲਿਆ ਗਿਆ ਮਾਰਕੋ ਰੂਬੀਓ ਉਹਨਾਂ ਵੱਲੋਂ, ਸੈਕਟਰੀ ਆਫ ਸਟੇਟ ਵੱਲੋਂ, ਤੇ ਜਦ ਕਿ ਉਹਦਾ ਵੀਜ਼ਾ 2029 ਤੱਕ ਸੀਗਾ। ਸੋ ਸ੍ਰੀਨਿਵਾਸਨ ਜੋ ਆ ਉਹ ਫਿਰ ਇੱਥੋਂ ਛੱਡ ਕੇ ਕੈਨੇਡਾ ਚਲ ਗਈ। ਉਹ ਕਹਿੰਦੀ ਵੀ ਸੋਸ਼ਲ ਮੀਡੀਆ ਦੇ ਉੱਤੇ ਮੈਂ ਸਿਰਫ ਪੈਲਸਤੀਨੀਅਨ ਦਾ ਫਲੈਗ ਲਾਇਆ ਸੀ
ਕਹਿੰਦੇ ਵੀ ਕਿਸੇ ਦੇ ਹੱਕ ਦੇ ਵਿੱਚ ਬੋਲਣ ਦੇ ਨਾਲ ਕੋਈ ਜਿਹੜਾ ਅੱਤਵਾਦੀ ਨਹੀਂ ਬਣ ਜਾਂਦਾ ਹੈਗਾ। ਜੇ ਤੁਸੀਂ ਪੈਲਸਤੀਨੀਅਨ ਰਾਈਟਸ ਦੀ ਗੱਲ ਕਰਦੇ ਆ ਤੇ ਉਹਦੇ ਨਾਲ ਤੁਸੀਂ ਇਹ ਨਹੀਂ ਹੁੰਦਾ ਵੀ ਤੁਸੀਂ ਟੈਰਰਿਜ਼ਮ ਨੂੰ ਸਪੋਰਟ ਕਰ ਰਹੇ ਆ। ਜੋ ਕੁਝ ਪਿਛਲੇ ਦਿਨਾਂ 'ਚ ਵਾਪਰਿਆ ਵੀ ਉੱਥੇ ਆਲਰੇਡੀ ਭੁੱਖਮਰੀ ਸ਼ੁਰੂ ਹੋ ਗਈ ਆ, ਫੂਡ ਨਹੀਂ ਲੋਕਾਂ ਦੇ ਕੋਲ ਜਾ ਰਿਹਾ। ਜਿਹੜੇ ਆਮ ਲੋਕ ਆ ਉਹਨਾਂ ਦਾ ਵਿਚਾਰਿਆਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ। ਸੋ ਉਸ ਇਸ਼ੂ ਤੋਂ ਬਾਅਦ ਇਹ ਜਿਹੜਾ ਯੂਨੀਵਰਸਿਟੀ ਦਾ ਇਸ਼ੂ, ਫਿਰ ਹਾਰਵਰਡ ਯੂਨੀਵਰਸਿਟੀ ਦਾ ਇਹ ਸਾਰਾ ਕੁਝ ਜਿਹੜਾ ਪਿਕਅਪ ਹੋਇਆ ਹੈਗਾ। ਸੋ ਇਹ ਇੱਕ ਵੱਡਾ ਡਿਸੀਜਨ ਲਿਆ ਜਾ ਰਿਹਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਜ਼ ਆ ਉਹਨਾਂ ਦੀ ਤਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਫੀਸ ਦੇ ਉੱਤੇ ਯੂਨੀਵਰਸਿਟੀਆਂ ਚੱਲਦੀਆਂ। ਜਿਸ ਤਰ੍ਹਾਂ ਜਿੱਥੋਂ ਤੁਸੀਂ ਮਾਸਟਰਸ ਕੀਤੀ ਆ ਆਪਣੀ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਤੋਂ, ਤੁਹਾਡੀ ਕਲਾਸ 'ਚ ਮੈਨੂੰ ਲੱਗਦਾ 30 ਤੋਂ 28 ਸਟੂਡੈਂਟ ਤਾਂ ਫੋਰਨਰ ਸੀਗੇ। ਜੀ ਕਾਫੀ ਇੰਟਰਨੈਸ਼ਨਲ ਸਟੂਡੈਂਟਸ ਮਾਸਟਰਸ ਕਰਨ ਦੇ ਲਈ ਜਿਹੜੇ ਉੱਥੇ ਆਉਂਦੇ ਆ। ਸਿਲੀਕਨ ਵੈਲੀ ਦੀ ਟੌਪ ਦੀ ਯੂਨੀਵਰਸਿਟੀਜ਼ ਦੇ ਵਿੱਚੋਂ ਇੱਕ ਜਿਹੜੀ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਜਿਹੜੀ ਉਹ ਮੰਨੀ ਜਾਂਦੀ ਹੈ। ਬਹੁਤ ਜ਼ਿਆਦਾ ਇੰਜੀਨੀਅਰਿੰਗ ਡਿਪਾਰਟਮੈਂਟ ਉਹਨਾਂ ਦਾ ਕਾਫੀ ਜਿਹੜਾ ਗੁੱਡ ਹੈਗਾ ਆ। ਸੋ ਬਿਲਕੁਲ ਇੰਟਰਨੈਸ਼ਨਲ ਸਟੂਡੈਂਟ ਭਾਰਤ ਤੋਂ ਵੀ ਆਉਂਦੇ ਆ, ਚਾਈਨਾ ਤੋਂ ਵੀ ਆਉਂਦੇ ਆ, ਹੋਰ ਮੁਲਕਾਂ ਤੋਂ, ਅਫਰੀਕਨ ਮੁਲਕਾਂ ਤੋਂ ਵੀ ਜਿਹੜੇ ਉਹ ਆਉਂਦੇ ਆ। ਜਿੰਨਿਆਂ ਦੇ ਨਾਲ ਸਾਡਾ ਮੇਲ ਗਿਆ ਸੀ ਉਹ ਸਾਰੇ ਦੇ ਸਾਰੇ ਇੱਥੇ ਸੀ। ਬੈਚਲਰਸ ਦੇ ਵਿੱਚ ਜਿਹੜੇ ਇੱਥੇ ਦੇ ਵਿਦਿਆਰਥੀ ਆ ਉਹ ਇੱਥੇ ਦੇ ਜੰਮੇ ਜਾਂ ਇੱਥੇ ਦੇ ਪੜ੍ਹੇ, ਜਿਨ੍ਹਾਂ ਨੇ ਹਾਈ ਸਕੂਲ ਕੀਤਾ ਹੈ ਉਹ ਉੱਥੇ ਜਿਹੜੇ ਉਹਨਾਂ ਵਿੱਚ ਜ਼ਿਆਦਾ ਹੁੰਦੇ ਸੀਗੇ। ਪਰ ਮਾਸਟਰ ਪ੍ਰੋਗਰਾਮਸ ਦੇ ਵਿੱਚ ਮੋਸਟਲੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਉਹ ਦੇਖਣ ਨੂੰ ਜਿਹੜੇ ਉਹ ਮਿਲਦੇ ਸੀਗੇ, ਦੂਜੇ ਵੀ ਹੁੰਦੇ ਸੀਗੇ। ਸੋ ਵੱਡਾ ਜਿਹੜਾ ਅਸਰ ਇਸ ਦੇ ਵਿੱਚ ਪਊਗਾ। ਸੋ ਜਿਨ੍ਹਾਂ ਦੀਆਂ ਇੰਟਰਵਿਊਜ਼ ਤਰੀਕਾਂ ਆਈਆਂ ਹੋਣਗੀਆਂ ਹੁਣ ਉਹਨਾਂ ਨੂੰ ਵੀ ਉਹਨਾਂ ਨੇ ਕੈਂਸਲ ਕਰ ਦੇਣਾ ਆ। ਉਹ ਉਹਨਾਂ ਲੋਕਾਂ ਦੇ ਲਈ ਇੱਕ ਕਾਫੀ ਜ਼ਿਆਦਾ ਮੁਸ਼ਕਿਲ ਵਾਲੀ ਜਾਂ ਸ਼ਸ਼ੋਪਨ ਵਾਲਾ ਜਿਹੜਾ ਇਸ ਟਾਈਮ ਸਮੱਸਿਆ ਬਣਨੀ ਹੈ, ਡਾਇਲਮਾ ਜਿਹੜਾ ਉਹ ਹੋ ਜਾਣਾ ਆ ਵੀ ਅੱਗੇ ਜਿਹੜਾ ਇਸ ਦੇ ਵਿੱਚ ਕੀ ਬਣ ਜਾ ਰਿਹਾ। ਸੋ ਹੁਣ ਜਿੱਦਾਂ ਪੈਲਸਤੀਨੀਅਨ ਫਲੈਗ ਵਿਦਿਆਰਥੀ ਜੀਵਨ ਦੇ ਵਿੱਚ ਇਦਾਂ ਦੇ ਰਿਬੈਲੀਅਸ ਜਿਹੜਾ ਹੋਣਾ, ਐਸਟੈਬਲਿਸ਼ਮੈਂਟ ਦੇ ਉਲਟ ਜਿਹੜਾ ਬੋਲਣਾ, ਇਹ ਇੱਥੇ ਹੀ ਤਾਂ ਜਿਹੜੀ ਉਹ ਗੱਲ ਬਣਦੀ ਆ। ਇੱਥੇ ਹੀ ਤਾਂ ਜਿਹੜਾ ਉਹ ਇੱਕ ਜਾਗ ਜਿਹੜੀ ਉਹ ਲੱਗਦੀ ਆ। ਤੇ ਟਰੰਪ ਪ੍ਰਸ਼ਾਸਨ ਹੋਣਾ ਦੇ ਦੁਆਰਾ ਆਪਾਂ ਕਹਿ ਸਕਦੇ ਹਾਂ ਵੀ ਇਸ ਟਾਈਮ ਸਿਰੇ ਤੋਂ ਉਹਨਾਂ ਨੂੰ ਬਿਲਕੁਲ ਨੱਪਣ ਦੀ ਜਿਹੜੀ ਇਸ ਟਾਈਮ ਕਵਾਇਦ ਦੇ ਵਿੱਚ ਆ ਵੀ ਤੁਸੀਂ ਬੋਲਣਾ ਨਹੀਂ ਆ, ਨਾ ਇਜ਼ਰਾਈਲ ਦੇ ਉਲਟ ਬੋਲਣਾ ਤੇ ਨਾ ਅਮਰੀਕਾ ਦੇ ਉਲਟ ਜਿਹੜਾ ਉਹ ਬੋਲਣਾ। ਜੇ ਇਸ ਤਰੀਕੇ ਦੇ ਨਾਲ ਕਰੋਗੇ ਤਾਂ ਤੁਹਾਡੇ ਲਈ ਜਿਹੜੀ ਅੱਗੇ ਮੁਸ਼ਕਲ ਦਾ ਸਬੱਬ ਬਣੇਗਾ। ਪਿੱਛੇ ਜੇ ਉੱਦਾਂ ਹਰਜੋਤ ਸਿੰਘ ਜੀ ਇਹ ਵੀ ਚੀਜ਼ ਬਣਿਆ ਸੀ, ਸਟੂਡੈਂਟ ਵੀਜ਼ੇ ਦੇ ਨਾਂ ਦੇ ਉੱਤੇ ਧੋਖਾਧੜੀ ਵੀ ਬਹੁਤ ਹੋਈ ਆ। ਕਾਰਨ ਕੀ ਆ ਕਹਿਣ ਦਾ ਵੀ ਲੋਕ ਕਹਿਣ ਨੂੰ ਸਟੂਡੈਂਟ ਵੀਜ਼ੇ ਦੇ ਉੱਤੇ ਆਉਂਦੇ ਸੀਗੇ, ਇੱਥੇ ਆ ਕੇ ਪੜ੍ਹਦੇ ਪੁੜ੍ਹਦੇ ਨਹੀਂ ਸੀਗੇ। ਆਉਂਦਿਆਂ ਹੀ ਆਈਦਰ ਉਹਨਾਂ ਨੇ ਅਸਾਈਲਮ ਵਾਲੇ ਪਾਸੇ ਨੂੰ ਚਲੇ ਜਾਣਾ ਤੇ ਜਾਂ ਸਕੂਲ ਦੇ ਵਿੱਚ ਜਾਣਾ ਹੀ ਨਹੀਂ। ਕੰਮਕਾਰ ਨੂੰ ਜਿਹੜਾ ਆ ਉਹ ਸਿਰਫ ਉਸ ਤਰੀਕੇ ਦੇ ਲਈ ਇੱਕ ਰਾਹ ਜਿਹੜਾ ਉਹ ਬਣਾਇਆ ਸੀ। ਬੀਤੇ ਦਿਨਾਂ ਦੇ ਵਿੱਚ ਜਿਹੜੇ ਇੰਡੀਆ ਦੇ ਵਿੱਚ ਉਹਨਾਂ ਏਜੰਟਸ ਦੇ ਵੀਜ਼ਾ ਰਿਸਟ੍ਰਿਕਸ਼ਨ ਜਿਹੜੀਆਂ ਲਾਈਆਂ ਗਈਆਂ, ਉਹਦੇ ਵਿੱਚ ਵੀ ਇੱਕ ਇਹ ਕਾਰਨ ਜਿਹੜਾ ਉਹ ਦੇਖਣ ਨੂੰ ਮਿਲਿਆ ਹੈਗਾ ਆ। ਸੋ ਸੈਕਟਰੀ ਆਫ ਸਟੇਟ ਜਿਹੜੇ ਆ ਮਾਰਕੋ ਰੂਬੀਓ, ਟਰੰਪ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਹੁਣ ਜਿਹੜੀ ਇੱਕ ਚਿੱਠੀ ਆ ਲਿਖ ਕੇ ਮੈਮੋ ਘੱਲ ਕੇ ਐਮਬੈਸੀਜ਼ ਨੂੰ ਘੱਲ ਦਿੱਤਾ ਆ ਵੀ ਨਵੇਂ ਸਟੂਡੈਂਟ ਵੀਜ਼ੇ ਦੀਆਂ ਅਪਾਇੰਟਮੈਂਟ ਤੇ ਜਿਹੜੀਆਂ ਇੰਟਰਵਿਊਜ਼ ਆ ਉਹ ਕੈਂਸਲ ਜਿਹੜੀਆਂ ਕਰ ਦਿੱਤੀਆਂ ਜਾਣ। ਇਹਦੇ ਨਾਲ ਉਹਨਾਂ ਦੀ ਇਹੀ ਕੋਸ਼ਿਸ਼ ਆ ਵੀ ਹਾਲ ਦੀ ਘੜੀ ਜਿਹੜਾ ਕੰਮ ਉਹਨਾਂ ਨੇ ਹੋਰ ਸਖਤ ਕਰਨਾ ਆ। ਸੋ ਇੱਥੋਂ ਇਹ ਸਪਸ਼ਟ ਆ ਹਰਜੋਤ ਸਿੰਘ ਦੀ ਸ਼ੁਰੂਆਤ ਹੋਈ ਆ। ਮੈਂ ਕਹੂੰਗਾ ਵੀ ਇਹ ਸ਼ੁਰੂਆਤ ਆ। ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ ਵੀ ਇਹਨਾਂ ਨੇ ਸੋਸ਼ਲ ਮੀਡੀਆ ਨੂੰ ਬਹੁਤ ਜ਼ਿਆਦਾ ਖੰਗਾਲਣਾ ਹੈਗਾ ਆ ਤੇ ਇਹ ਉਸੇ ਹੀ ਜਿਹੜਾ ਤਰਜ਼ ਦੇ ਉੱਤੇ ਹੁਣ ਸਟੂਡੈਂਟ ਵੀਜ਼ੇ ਦਾ ਨੰਬਰ ਆਇਆ ਆ। ਇਸੇ ਤਰੀਕੇ ਦੇ ਨਾਲ ਵਿਜ਼ਟਰ ਵੀਜ਼ੇ ਦੇ ਉੱਤੇ ਵੀ ਕਰਨਗੇ। ਈਵਨ ਜਿਹੜੇ ਫੈਮਿਲੀ ਬੇਸਡ ਇਮੀਗ੍ਰੇਸ਼ਨ ਆ ਉਹਦੇ ਵਿੱਚ ਵੀ ਇਹ ਜਿਹੜੀ ਸਖਤੀ ਹੈ ਅਜਿਹੀਆਂ ਜਿਹੜੀਆਂ ਉਹ ਕਰ ਸਕਦੇ। ਇਹਨਾਂ ਨੂੰ ਮੌਕਾ ਜਿਹੜਾ ਉਹ ਚਾਹੀਦਾ ਆ ਵੀ ਕਿਸੇ ਤਰੀਕੇ ਦੇ ਨਾਲ ਕਿੱਦਾਂ ਲੋਕਾਂ ਨੂੰ ਰੋਕਿਆ ਜਾਵੇ ਆਉਣ ਤੋਂ, ਤੇ ਜਿਹੜੇ ਇੱਥੇ ਉਹਨਾਂ ਨੂੰ ਕਿੱਦਾਂ ਜਿਹੜਾ ਉਹ ਕੱਢਿਆ ਜਾਵੇ। ਸੋ ਮਾਸ ਡੈਪੂਟੇਸ਼ਨ ਦੇ ਜਿਹੜੇ ਸੁਪਨੇ ਨੇ ਟਰੰਪ ਹੁਣਾਂ ਦੇ, ਉਸ ਨੂੰ ਸਾਕਾਰ ਕਰਨ ਦੇ ਲਈ ਤੇ ਜਾਂ ਕੋਈ ਵੀ ਸਰਕਾਰ ਦੇ ਉਲਟ ਬੋਲੇ ਨਾ, ਟੋਟਲ ਸੈਂਸਰਸ਼ਿਪ ਸਰਕਾਰ ਦੇ ਦੁਆਰਾ ਇੱਕ ਹਿਸਾਬ ਦੇ ਨਾਲ ਉਸ ਪਾਸੇ ਵੱਲ ਨੂੰ ਆਪਾਂ ਜਿਹੜਾ ਆ ਰਵੱਈਆ ਤੇ ਕੰਮਕਾਜ ਜਿਹੜਾ ਉਹ ਵੱਧਦਾ ਦੇਖ ਰਹੇ ਹੈਗੇ ਆ ਜੀ। ਇਸ ਤੋਂ ਬਾਅਦ ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਸੰਬੰਧ ਦੇ ਵਿੱਚ ਆਈ। ਇਹ ਵੀ ਅੱਜ ਕੱਲ ਲਗਭਗ ਸਾਰੇ ਹੀ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, ਗਾਰਡੀਅਨ, ਐਕਸੀਅਸ ਸਾਰੀਆਂ ਜੋ ਨਿਊਜ਼ ਆਊਟਲੈਟਸ ਆ ਉਹਨਾਂ ਨੇ ਛਾਪੀ ਹੈਗੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੇ ਕੈਨੇਡਾ
ਸਾਡੀ 51ਵੀਂ ਸਟੇਟ ਬਣ ਜਾਏ ਤੇ ਜਿਹੜੀ ਗੋਲਡਨ ਡੋਮ ਅਸੀਂ ਬਣਾਣੀ ਆ ਉਹ ਉਹਨਾਂ ਨੂੰ ਕੋਈ ਪੈਸਾ ਨਹੀਂ ਦੇਣਾ ਪਊਗਾ, ਉਹ ਫ੍ਰੀ ਹੋਣਗੇ। ਕਹਿੰਦੇ ਵੀ $61 ਬਿਲੀਅਨ ਗੋਲਡਨ ਡੋਮ ਤੇ ਲੱਗਣਾ, ਜੋ ਕਿ ਮਿਸਲ ਡਿਫੈਂਸ ਸ਼ੀਲਡ ਹੋਊਗੀ ਜੇ 51ਵੀਂ ਸਟੇਟ ਕੈਨੇਡਾ ਬਣ ਜਾਂਦੀ ਹੈਗੀ ਆ। ਸੋ ਵਾਰ-ਵਾਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਕੈਨੇਡਾ ਦੀ ਜਿਹੜੀ ਸੋਵਰਨਟੀ ਆ ਉਹਨਾਂ ਨੂੰ ਥ੍ਰੈਟ ਕੀਤਾ ਜਾਂਦਾ ਹੈ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੇ ਇਹ ਦੱਸਿਆ ਹੈਗਾ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਅਸੀਂ ਜੋ ਯੂਰਪੀਅਨ ਯੂਨੀਅਨ ਦੇ ਨਾਲ ਸਾਡੀਆਂ ਜਿਹੜੀਆਂ ਡਿਫੈਂਸ ਦੀਆਂ ਟਾਈਜ਼ ਆ ਉਹ ਬਹੁਤ ਸਟਰੋਂਗ ਹੋਣ ਜਾ ਰਹੀਆਂ ਹੈਗੀਆਂ। ਯੂਕੇ ਦੇ ਜਿਹੜੇ ਕਿੰਗ ਹੈਗੇ ਚਾਰਲਸ 3 ਉਹਨਾਂ ਨੇ ਕੈਨੇਡਾ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਆਪਣਾ ਭਾਸ਼ਣ ਦਿੱਤਾ ਸੀ। ਉਹਦੇ ਦੌਰਾਨ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਨਾਮ ਤਾਂ ਨਹੀਂ ਲਿਆ, ਪਰ ਉਹਨਾਂ ਨੇ ਇਹ ਕਿਹਾ ਆ ਵੀ ਕੈਨੇਡਾ ਇੱਕ ਸੋਵਰਨ ਮੁਲਕ ਹੈਗਾ ਆ, ਬਹੁਤ ਹੀ ਵਧੀਆ ਮੁਲਕ ਹੈਗਾ ਤੇ ਕੋਈ ਵੀ ਜਿਹੜੀ ਫੋਰਨ ਦੀ ਪਾਵਰ ਆ ਉਹ ਇਸ ਦੀ ਸੋਵਰਨਟੀ ਨੂੰ ਨਹੀਂ ਲਿਜਾ ਸਕਦੀ ਹੈਗੀ। ਸੋਸ਼ਲ ਮੀਡੀਆ ਦੇ ਉੱਤੇ ਟਰੰਪ ਉਹਨਾਂ ਨੇ ਇਹ ਕਹਿਤਾ ਵੀ ਵੈਰੀ ਮਚ ਵਾਂਟਸ ਟੂ ਬੀ ਪਾਰਟ ਆਫ ਆਵਰ ਫੈਬੂਲਸ ਗੋਲਡਨ ਡੋਮ ਸਿਸਟਮ। ਤੇ ਕੈਨੇਡਾ ਵਾਲੇ ਜਿਹੜੇ, ਹਾਲਾਂਕਿ ਕੈਨੇਡਾ ਵਾਲੇ ਤਾਂ ਬਾਰ-ਬਾਰ ਕਹਿ ਰਹੇ ਆ ਵੀ ਨਹੀਂ ਅਸੀਂ ਨਹੀਂ ਬਣਨਾ ਹੈਗਾ ਤੇ ਕਹਿੰਦੇ ਵੀ ਇਹ ਜਿਹੜੇ ਬਿਲੀਅਨਸ ਆਫ ਡਾਲਰ ਲੱਗਣੇ ਆ ਸੋ ਉਹ ਅਮਰੀਕਾ ਹੀ ਸਪੈਂਡ ਕਰੂਗਾ ਤੇ ਕੈਨੇਡਾ ਨੂੰ $0 ਦੇਣੇ ਪੈਣਗੇ ਜੇ ਉਹ 51ਵੀਂ ਸਟੇਟ ਬਣ ਜਾਂਦੇ ਹੈਗੇ ਆ। ਤੇ ਕਾਰਨੀ ਹੁਣੀ ਇਹ ਕਿਹਾ ਵੀ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਉਹਨਾਂ ਨੇ ਦੱਸਿਆ CBC ਨੂੰ ਵੀ ਕੈਨੇਡਾ ਯੂਰਪੀਅਨ ਡਿਫੈਂਸ ਆਰਮਾਮੈਂਟ ਪ੍ਰੋਗਰਾਮ ਜੋ ਆ ਉਹ ਜੁਲਾਈ 1 ਤੋਂ ਸਾਈਨ ਕਰਨ ਜਾ ਰਿਹਾ ਹੈਗਾ ਤੇ ਕਹਿੰਦੇ ਵੀ 75 ਸੈਂਟਸ ਆਫ ਐਵਰੀ ਡਾਲਰ ਜੋ ਕੈਪੀਟਲ ਸਪੈਂਡ ਕਰਦੀ ਡਿਫੈਂਸ ਤੇ ਉਹ USA ਨੂੰ ਜਾਂਦਾ ਹੈਗਾ ਤੇ ਇਹ ਬਹੁਤਾ ਸਮਾਰਟ ਨਹੀਂ। ਇਹ ਉਹ ਕਹਿ ਰਹੇ ਵੀ ਕੈਨੇਡਾ ਵਾਲੇ ਅਮਰੀਕਾ ਦੇ ਸੰਬੰਧ ਦੇ ਵਿੱਚ ਕਹਿ ਰਹੇ ਹੈਗੇ ਆ। ਜੋ ਨਵੀਂ ਅੱਜ ਜਿਹੜੀ ਜਾਂ ਕੱਲ ਪ੍ਰੈਜ਼ੀਡੈਂਟ ਟਰੰਪ ਹੋਣੀ ਗੋਲਡਨ ਡੋਮ ਦੇ ਸੰਬੰਧ ਦੇ ਵਿੱਚ ਸਟੇਟਮੈਂਟ ਦਿੱਤੀ ਆ, ਇਹਦੇ ਰਿਸਪੌਂਸ ਦੇ ਵਿੱਚ ਹਜੇ ਮਾਰਕ ਕਾਰਨੀ ਹੋਣੀ ਜਿਹੜਾ ਕੋਈ ਜਵਾਬ ਨਹੀਂ ਦਿੱਤਾ ਹੈਗਾ। ਜੀ 61 ਬਿਲੀਅਨ ਦੇ ਵਿੱਚ ਕੈਨੇਡਾ ਵੇਚ ਦੇਣਾ ਜੀ, ਇਹ ਕਹਿੰਦੇ ਵੀ ਅਸੀਂ ਖਰੀਦ ਲੈਣਾ ਇੱਕ ਹਿਸਾਬ ਦੇ ਨਾਲ ਉਹ ਗੱਲ ਕਰਨ ਦੇ ਆ। ਇਹਨੂੰ ਹਾਸੇ 'ਚ ਲਿਆ ਜਾਵੇ, ਮਜ਼ਾਕ 'ਚ ਲਿਆ ਜਾਵੇ, ਸੀਰੀਅਸ ਲਿਆ ਜਾਵੇ, ਕਿੱਦਾਂ ਲਿਆ ਜਾਵੇ। ਕੈਨੇਡੀਅਨ ਵੀ ਸੋਚਦੇ ਹੋਣੇ, ਅਮਰੀਕਨ ਵੀ ਸੋਚਦੇ ਹੁੰਦੇ ਵੀ ਹਰ ਤੀਜੇ ਚੌਥੇ ਦਿਨ ਟਰੰਪ ਹੁਣੀ ਕੈਨੇਡਾ ਨੂੰ ਨਾਲ ਰਲਾਉਣ ਦੀ ਗੱਲ ਕਰਤਾ ਜਿਹੜਾ ਉਹ ਦਿੰਦੇ ਆ। ਇਹ ਰਿਐਲਿਟੀ ਹੈਗੀ ਹੈ ਜਾਂ ਇਹ ਦੋਨਾਂ ਮੁਲਕਾਂ ਦੇ ਵਿੱਚ ਇਹ ਗੱਲ ਕਰ ਕਰਕੇ ਰਿਫਟ ਜਿਹੜਾ ਉਹ ਵੱਧਦਾ ਹੈਗਾ ਆ। ਕਿਉਂਕਿ ਕਿਸੇ ਮੁਲਕ ਨੂੰ, ਕਿਸੇ ਆਜ਼ਾਦ ਮੁਲਕ ਨੂੰ ਆਪਣੇ ਵਿੱਚ ਮਿਲਾਉਣ ਵਾਲੀ ਜਿਹੜੀ ਉਹ ਗੱਲ ਆ, ਚਲੋ ਉੱਥੋਂ ਦੇ ਨਾਗਰਿਕਾਂ ਦੇ ਉੱਤੇ ਡਿਪੈਂਡ ਹੁੰਦਾ ਆ ਵੀ ਉਹ ਕੀ ਜਿਹੜਾ ਉਹ ਸੋਚਦੇ ਨੇ, ਪਰ ਫਿਰ ਵੀ ਓਵਰਆਲ ਬਾਹਰੋਂ ਵੀ ਤੁਸੀਂ ਦੇਖੋ ਤਾਂ ਥੋੜੀ ਅਜੀਬ ਜੀ ਗੱਲ ਜਿਹੜੀ ਉਹ ਡੈਫੀਨੇਟਲੀ ਲੱਗਦੀ ਹੁੰਦੀ ਆ ਵੀ ਅੱਜ ਤਾਂ ਮਨੀ ਦਾ ਜਿਹੜਾ ਉਹ ਲਾਲਚ ਦੇ ਰਹੇ ਆ, ਕੱਲ ਨੂੰ ਕੀ ਮਿਲਟਰੀ ਦਾ ਧਮਕੀ ਦੇਣਗੇ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਆਉਂਦੇ ਸਮੇਂ 'ਚ ਦੇਖੀਆਂ ਜਿਹੜੀਆਂ ਉਹ ਜਾਣਕੀਆਂ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਈਲੋਨ ਮਸਕ ਬੋਲੇ ਨੇ ਟਰੰਪ ਹੋਣਾ ਦੇ ਬਿਗ ਬਿਊਟੀਫੁਲ ਬਿੱਲ ਦੇ ਜਿਹੜੇ ਸੰਬੰਧ ਦੇ ਵਿੱਚ। ਉਹਨਾਂ ਨੇ ਕਿਹਾ ਵੀ ਟਰੰਪ ਹੋਣਾ ਦਾ ਜਿਹੜਾ ਸਪੈਂਡਿੰਗ ਬਿੱਲ ਆ ਜੋ ਡੋਜ ਨੇ ਕੰਮ ਕੀਤਾ ਸੀ, ਕਹਿੰਦੇ ਵੀ ਉਸ ਸਾਰੇ ਕੰਮ ਨੂੰ ਉਹ ਅੰਡਰਮਾਈਨ ਕਰਦਾ ਆ। ਕਹਿੰਦੇ ਵੀ ਮੁਲਕ ਦੇ ਫਾਈਨੈਂਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਫਾਇਦਾ ਨਹੀਂ ਹੋਊਗਾ। CBS ਸੰਡੇ ਦੇ ਨਾਲ ਮਾਰਨਿੰਗ ਦੀ ਇੱਕ ਇੰਟਰਵਿਊ ਦੇ ਵਿੱਚ ਈਲੋਨ ਮਸਕ ਨੇ ਇਹ ਗੱਲ ਆਖੀ ਆ। ਸੋ ਟਰੰਪ ਹੋਣਾ ਦੀ ਹਿਪੋਕ੍ਰੇਸੀ ਹੈ ਜਿਹੜੀ ਉਹ ਸਾਹਮਣੇ ਆ ਜਾਂਦੀ ਆ, ਜਿੱਥੇ ਇੱਕ ਪਾਸੇ ਉਹ ਕਹਿੰਦੇ ਆ ਵੀ ਅਸੀਂ ਬਹੁਤ ਜ਼ਿਆਦਾ ਰਾਸ਼ੀ ਜਿਹੜੀ ਉਹ ਬਚਾਉਣੀ ਆ, ਲੋਕਾਂ ਨੂੰ ਜਿਹੜਾ ਚੱਕ ਕੇ ਨੌਕਰੀਆਂ ਤੋਂ ਬਾਹਰ ਕੱਢਿਆ ਜਿੱਦਾਂ ਦੁੱਧ ਚੋਂ ਮੱਖੀ ਜਿਹੜੀ ਉਹ ਕੱਢੀ ਜਾਂਦੀ ਆ। ਸੋ ਉਸੇ ਤਰੀਕੇ ਦੇ ਨਾਲ ਬਾਅਦ ਦੇ ਵਿੱਚ 4 ਬਿਲੀਅਨ ਜਿਹੜੀ ਆ ਉਸ ਦਾ ਜਿਹੜਾ ਵਾਧਾ ਜਿਹੜਾ ਹੋ ਜਾਣਾ ਬਿਲੀਅਨ ਜਾਂ ਟ੍ਰਿਲੀਅਨ ਦਾ, ਸੌਰੀ 3 ਟ੍ਰਿਲੀਅਨ ਦਾ ਸੌਰੀ ਵੀ ਉਹ ਵਾਧਾ ਹੋ ਜਾਣਾ ਡੈਟ ਦੇ ਵਿੱਚ। ਸੋ ਉਹ ਜਿਹੜੀ ਗੱਲਾਂ ਆ ਉਹ ਕਿਤੇ ਨਾ ਕਿਤੇ ਫਿਰ ਖੋਖਲੀਆਂ ਜੀਆਂ ਜਾਪਦੀਆਂ ਵੀ ਅਸੀਂ ਅਮਰੀਕਾ ਦਾ ਜਿਹੜਾ ਫਾਈਨੈਂਸ ਆ ਉਸ ਨੂੰ ਪੱਧਰਾ ਜਿਹੜਾ ਉਹ ਕਰ ਦੇਵਾਂਗੇ। ਸੋ ਈਲੋਨ ਮਸਕ ਦਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਬੋਲਣਾ ਇੱਥੋਂ ਇਹ ਵੀ ਇਸ਼ਾਰੇ ਦਿੰਦਾ ਵੀ ਆਲ ਇਜ਼ ਨਾਟ ਵੈਲ ਇਹਨਾਂ ਦੇ ਦਰਮਿਆਨ ਵੀ। ਸੋ ਉਹ ਵੀ ਜਿਹੜੀ ਇੱਕ ਸਿਚੁਏਸ਼ਨ ਆ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ। ਉਹਨਾਂ ਨੇ ਕਿਹਾ ਵੀ ਇੱਕ ਬਿੱਲ ਵੱਡਾ ਵੀ ਹੋ ਸਕਦਾ ਆ, ਬਿਊਟੀਫੁਲ ਵੀ ਹੋ ਸਕਦਾ ਆ, ਜਾਂ ਵੱਡਾ ਹੋ ਸਕਦਾ ਹੈ ਤੇ ਜਾਂ ਬਿਊਟੀਫੁਲ ਹੋ ਸਕਦਾ। ਬਿਗ ਐਂਡ ਬਿਊਟੀਫੁਲ ਦੋਨੋਂ ਚੀਜ਼ਾਂ ਕਹਿੰਦਾ ਵੀ ਇਕੱਠੀਆਂ ਜਿਹੜੀਆਂ ਉਹ ਨਹੀਂ ਹੋ ਸਕਦੀਆਂ ਹੈਗੀਆਂ। ਸੋ ਆਉਂਦੀ 1 ਜੂਨ ਨੂੰ ਇਸ ਦੀ ਜਿਹੜੀ ਇੰਟਰਵਿਊ ਆ ਉਹ ਏਅਰ ਕੀਤੀ ਜਾਣੀ ਆ।
ਉਸ ਦੇ ਵਿੱਚੋਂ ਕੁਝ ਜਿਹੜੇ ਅੰਸ਼ ਆ ਉਹਦੇ ਵਿੱਚੋਂ ਇਹ ਜਿਹੜੀ ਚੀਜ਼ ਸਾਹਮਣੇ ਆਈ ਆ ਵੀ ਈਲਨ ਮਸਕ ਦੇ ਦੁਆਰਾ ਇਹ ਕ੍ਰਿਟੀਸਾਈਜ਼ ਕੀਤਾ ਗਿਆ ਰਿਪਬਲਿਕਨਸ ਦੇ ਦੁਆਰਾ ਜਿਹੜਾ ਸਪੈਂਡਿੰਗ ਬਿੱਲ ਇਸ ਟਾਈਮ ਹਾਊਸ ਚੋਂ ਪਾਸ ਹੋਇਆ ਆ ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਮੈਂ ਬਹੁਤ ਡਿਸਅਪੁਆਇੰਟਡ ਹੋਇਆ ਆ ਇਸ ਮੈਸਿਵ ਸਪੈਂਡਿੰਗ ਬਿੱਲ ਦੇ ਉੱਤੇ ਫਰੈਂਕਲੀ ਕਹਿੰਦੇ ਵੀ ਜਿਹੜਾ ਬਜਟ ਡੈਫਿਸਿਟ ਇਹਦੇ ਨਾਲ ਘਟਣਾ ਨਹੀਂ ਆ ਤੇ ਨਾਲੇ ਜਿਹੜਾ ਸਾਡਾ ਕੀਤਾ ਕੰਮ ਆ ਉਹ ਵੀ ਇੱਕ ਹਿਸਾਬ ਦੇ ਨਾਲ ਢੱਠੇ ਖੂਚ ਪੈਣ ਵਾਲੀ ਗੱਲ ਆ ਜਾਂ ਉਹਦੇ ਉੱਤੇ ਪਾਣੀ ਜਿਹੜੀ ਫਿਰਨ ਵਾਲੀ ਜਿਹੜੀ ਉਹ ਗੱਲ ਜਿਹੜੀ ਉਹ ਹੋਊਗੀ। ਸੋ ਡੋਜ ਨੇ ਇਹਨਾਂ ਦੇ ਕਹਿਣ ਮੁਤਾਬਕ $170 ਬਿਲੀਅਨ ਟੈਕਸਪੇਅਰ ਮਨੀ ਦਾ ਜਿਹੜਾ ਉਹ ਬਚਾਇਆ ਹੈ ਜਨਵਰੀ ਤੋਂ ਲੈ ਕੇ ਹੁਣ ਤੱਕ। ਇਹ ਵੀ ਇੱਕ ਵਿਵਾਦਿਤ ਆંકੜਾ ਹੈ, ਇਸ ਦੇ ਉੱਤੇ ਕੋਈ ਪੁਸ਼ਟੀ ਨਹੀਂ ਹੈ, ਇਹ ਆਪਣੇ ਵੱਲੋਂ ਦਾਅਵਾ ਕਰਦੇ ਆ, ਕੋਈ ਇਸ ਦੇ ਵਿੱਚ ਪੁਸ਼ਟੀ ਨਹੀਂ ਆ। ਜਿਹੜੀ USAID ਸੀ ਉਸ ਨੂੰ ਖਤਮ ਕਰਤਾ, ਐਜੂਕੇਸ਼ਨ ਡਿਪਾਰਟਮੈਂਟ ਨੂੰ ਬੰਦ ਕਰਨ ਦੀਆਂ ਗੱਲਾਂ, ਹੋਰ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ ਵੱਡੀ ਜਿਹੜੀ ਹਿਲਜੁਲ ਇਹਨਾਂ ਨੇ ਕੀਤੀ ਆ। ਪਰ ਇਸ ਵਨ ਬਿਗ ਬਿਊਟੀਫੁਲ ਬਿੱਲ ਐਕਟ ਦੇ ਨਾਲ $3.8 ਟ੍ਰਿਲੀਅਨ ਦਾ ਜਿਹੜਾ ਡੈਫਿਸਿਟ ਆ ਉਹ ਵਧਣ ਜਾ ਰਿਹਾ ਆ। ਇਹ ਜਿਹੜਾ ਕਾਂਗਰੈਸ਼ਨਲ ਬਜਟ ਆਫਿਸ ਇੱਕ ਨਾਨ ਪਾਰਟੀਸਨ ਏਜੰਸੀ ਆ ਉਸ ਨੇ ਜਿਹੜਾ ਇਹ ਮੁਲਾਂਕਣ ਕਰਕੇ ਜਿਹੜਾ ਉਹ ਦੱਸਿਆ ਸੀ। ਸੋ ਇਹ ਡੈਫਿਸਿਟ ਕਹਿੰਦੇ ਵੀ ਇਸ ਮੌਕੇ 2025 ਦੇ ਵਿੱਚ $2 ਟ੍ਰਿਲੀਅਨ ਜਿਹੜਾ ਉਹ ਹੋਰ ਵਧੇਗਾ। ਇਸ ਮੌਕੇ ਅਮਰੀਕਾ ਦੇ ਉੱਤੇ ਕੁੱਲ ਕਰਜ਼ਾ $36.2 ਟ੍ਰਿਲੀਅਨ ਦਾ ਚੱਲ ਰਿਹਾ ਆ ਤੇ ਦਿਨ ਬ ਦਿਨ ਇਸ ਦੇ ਵਿੱਚ ਵਾਧਾ ਹੋ ਰਿਹਾ ਹੈ। ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹਨਾਂ ਨੇ ਇਹ ਕਿਹਾ ਵੀ ਬਿੱਲ ਜਿਹੜਾ ਜ਼ਿਆਦਾ ਵੱਡਾ ਹੋ ਸਕਦਾ ਤੇ ਜਾਂ ਬਿੱਲ ਬਿਊਟੀਫੁਲ ਹੋ ਸਕਦਾ, ਦੋਨੋਂ ਨਹੀਂ ਹੋ ਸਕਦੇ। ਕਹਿੰਦੇ ਵੀ ਇੱਕ ਪਾਸੇ ਤਾਂ ਅਸੀਂ ਟ੍ਰਿਲੀਅਨਸ ਆਫ ਡਾਲਰ ਦੀ ਗੱਲ ਕਰ ਰਹੇ ਸੀ ਵੀ ਅਸੀਂ ਬਜਟ ਚੋਂ ਘਟਾਉਣਾ ਆ, ਦੂਜੇ ਪਾਸੇ ਜਿਹੜਾ ਬਜਟ ਦੇ ਵਿੱਚ ਹੋਰ ਡੈਫਿਸਿਟ ਜਿਹੜਾ ਆ ਉਹ ਐਡ ਹੋ ਰਿਹਾ ਹੈਗਾ। ਸੋ ਮੇ ਵੀ ਇਹੀ ਕਾਰਨ ਹੈਗਾ ਜਿਹੜੇ ਲੋਨ ਮਸਕ ਹੋਣੀ ਵੀ ਆ ਉਹ ਡੋਜ ਤੋਂ ਜਿਹੜਾ ਥੋੜਾ ਜਿਹਾ ਪਰੇ ਹੋ ਗਏ ਹੈਗੇ ਆ ਤੇ ਆਪਣਾ ਵੀ ਉਹਨਾਂ ਦਾ ਜਿਹੜਾ ਬਿਜ਼ਨਸ ਦੇ ਵਿੱਚ ਕਾਫੀ ਵੱਡਾ ਕਾਰਨ ਤਾਂ ਉਹੀ ਸੀਗਾ ਵੀ ਘਾਟਾ ਉਹਨੂੰ ਜਿਹੜਾ ਜ਼ਿਆਦਾ ਪੈ ਗਿਆ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਚਮਤ ਪਾਲੀਆ ਪਿੱਟਿਆ ਕਰਕੇ ਆ ਵੈਂਚਰ ਕੈਪੀਟਲਿਸਟ ਉਹਨਾਂ ਨੇ ਯਸ਼ਮੰਤ ਉਹਨਾਂ ਨੇ ਵੀ ਇਹ ਕਿਹਾ ਆ ਵੀ ਜਿਹੜਾ ਟਰੰਪ ਉਹਨਾਂ ਨੇ ਉਹਨੀ ਫੰਡ ਰੇਜ਼ਿੰਗ ਵੀ ਕੀਤਾ ਸੀਗਾ ਵੀ ਇਹ ਜਿਹੜਾ ਬਜਟ ਹੈਗਾ ਆ ਇਹ ਸਹੀ ਨਹੀਂ ਹੈਗਾ। ਸੋ ਬਹੁਤ ਸਾਰੇ ਕਹਿੰਦੇ ਇਕੱਲੇ ਲੋਨ ਮਸਕ ਨਹੀਂ ਹੈਗੇ, ਹੋਰ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਟੈਕ ਅਲਾਈਜ਼ ਹੈਗੇ ਆ ਉਹ ਵੀ ਇਸ ਬਿੱਲ ਤੋਂ ਔਖੇ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ 401k ਪਲਾਨਸ, ਬਹੁਤ ਸਾਰੇ ਜਿਹੜੇ ਲੋਕ 401k ਨੂੰ ਜਿਹੜੇ ਉਹ ਜਾਣਦੇ ਹੋਣਗੇ, ਬਾਈਡਨ ਐਰਾ ਨੇ ਬੈਰੀਅਰ ਲਾਇਆ ਸੀਗਾ ਵੀ ਭਾਈ ਕ੍ਰਿਪਟੋ ਕਰੰਸੀ ਦੇ ਵਿੱਚ 401k ਦੀਆਂ ਇਨਵੈਸਟਮੈਂਟਸ ਨਹੀਂ ਕੀਤੀਆਂ ਜਾ ਸਕਦੀਆਂ। ਕਹਿੰਦੇ ਵੀ ਉਹ ਰਿਸਕੀ ਉਸ ਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਆ। ਡਿਜੀਟਲ ਐਸੈਟਸ ਦੇ ਨਾਲ ਜੇ ਤੁਸੀਂ ਕਰਦੇ ਆ ਤਾਂ ਹੋ ਸਕਦਾ ਵੀ ਤੁਹਾਡੇ ਸਾਰਾ ਪਲਾਨ ਮਿੱਟੀ ਹੋ ਜਾਵੇ, ਜ਼ੀਰੋ ਜਿਹੜਾ ਉਹ ਹੋ ਜਾਵੇ। ਪਰ ਟਰੰਪ ਹੁਣਾਂ ਦੇ ਮਨ ਦੇ ਵਿੱਚ ਇੱਛਾ ਹੈ ਵੀ ਉਹਨਾਂ ਦੇ ਜਿਹੜੇ ਆਪਣੇ ਜਿੱਦਾਂ ਬਿਟਕੋਇਨ ਵਾਂਗੂ ਮੀਮ ਕੋਇਨਸ ਆ ਉਹ 401k ਪਲਾਨ ਦੇ ਵਿੱਚ ਐਡ ਹੋਣ। ਸੋ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਬੈਰੀਅਰ ਲਾਇਆ ਗਿਆ ਸੀ ਕ੍ਰਿਪਟੋ ਕਰੰਸੀ ਦੇ ਵਿੱਚ ਇਨਵੈਸਟਮੈਂਟ ਕਰਨ ਵਾਲਾ 401k ਪਲਾਨਸ ਦੀ ਰਾਸ਼ੀ ਨੂੰ, ਉਹ ਉਹਨਾਂ ਨੇ ਚੱਕ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਉਹ ਜਿਹੜੀ ਗਾਈਡੈਂਸ ਆ ਉਸ ਨੂੰ ਰਿਸੈਂਡ ਕਰ ਲਿਆ, ਵਾਪਸ ਜਿਹੜਾ ਉਹ ਲੈ ਲਿਆ ਅਤੇ ਕਹਿੰਦੇ ਵੀ ਕੌਸ਼ੀਅਸ ਰਹਿਣ ਨੂੰ ਜਿਹੜਾ ਉਹ ਜ਼ਰੂਰ ਉਹਨਾਂ ਨੇ ਆਖਿਆ। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ, NFT ਤੇ ਮੀਮ ਕੋਇਨਸ ਜਿਹੜੇ ਆ ਉਹ ਹੁਣ 401k ਪਲਾਨ ਦੇ ਨਾਲ ਹੋ ਸਕਦੇ ਆ। ਟਰੰਪ ਹੁਣੀ ਪ੍ਰਾਈਵੇਟਲੀ ਇਸ ਟਾਈਮ ਇੱਕ ਕ੍ਰਿਪਟੋ ਜਿਹੜੀ ਕਾਨਫਰੰਸ ਆ ਉਹ ਕਰਨ ਜਾ ਰਹੇ ਆ। ਸੋ ਬਹੁਤ ਸਾਰੇ ਲੋਕ ਇਸ ਨੂੰ ਭ੍ਰਿਸ਼ਟਾਚਾਰ ਦਾ ਜਿਹੜਾ ਨੰਗਾ ਨਾਚ ਆ ਉਸ ਰੂਪ ਦੇ ਵਿੱਚ ਵੀ ਜਿਹੜਾ ਉਹ ਦੇਖ ਰਹੇ ਆ। ਕਹਿੰਦੇ ਵੀ ਪਲੇਨ ਲੈ ਲੈਣੇ, ਇਨਵੈਸਟਮੈਂਟ ਦੇ ਨਾਂ ਦੇ ਉੱਤੇ ਅੰਦਰ ਖਾਤੇ ਕਿਹੜੀਆਂ ਜਿਹੜੀਆਂ ਚੀਜ਼ਾਂ ਆ ਉਹ ਹੋਣੀਆਂ ਤੇ ਆਪਣੇ ਜਿਹੜੇ ਮੀਮ ਕੋਇਨ ਦੀ ਵੈਲਿਊ ਵਧਾਉਣ ਖਾਤਰ ਕ੍ਰਿਪਟੋ ਕਰੰਸੀ ਵਾਲਿਆਂ ਦੇ ਨਾਲ ਉਹਨਾਂ ਨੂੰ ਲਾਗੇ ਕਰਨਾ ਤੇ ਓਵਲ ਆਫਿਸ ਦੇ ਵਿੱਚ ਇੱਕ ਪ੍ਰਾਈਵੇਟ ਕਾਨਫਰੰਸ ਉਸ ਤਰੀਕੇ ਦੀ ਜਿਹੜੀ ਉਹ ਕਰਨੀ ਸਰਕਾਰ ਤੋਂ ਅਲੱਗਾ ਇੱਕ ਹਿਸਾਬ ਦੇ ਨਾਲ ਹੋ ਕੇ ਉਹਦੇ ਵਿੱਚ ਕਹਿੰਦੇ ਵੀ ਕੌਨਫਲਿਕਟ ਆਫ ਇੰਟਰਸਟ ਲੋਕਾਂ ਦੇ ਦੁਆਰਾ ਜਿਹੜਾ ਉਹ ਬਾਰ-ਬਾਰ ਇਸ ਗੱਲ ਨੂੰ ਆਖਿਆ ਜਿਹੜਾ ਹੋ ਜਾ ਰਿਹਾ ਆ। ਸੋ ਲੇਬਰ ਡਿਪਾਰਟਮੈਂਟ ਨੇ ਆਪਣੀ ਇਹ ਜਿਹੜੀ ਗਾਈਡੈਂਸ 2022 ਦੇ ਵਿੱਚ ਲਾਈ ਗਈ ਸੀ ਸੇਫਗਾਰਡ ਕਰਨ ਦੇ ਲਈ 401k ਦੇ ਇਨਵੈਸਟਰਸ ਨੂੰ ਡਿਜੀਟਲ ਐਸੈਟਸ ਤੋਂ, ਉਸ ਨੂੰ ਜਿਹੜਾ ਉਹ ਵਾਪਸ ਲੈ ਲਿਆ ਹੈਗਾ ਆ। ਬਾਈਡਨ ਹੁਣਾਂ ਦੇ ਜਿਹੜੇ ਲੇਬਰ ਅਫੀਸ਼ੀਅਲਸ ਆ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਜਿਹੜੇ EMPLOYERS ਨੂੰ ਵੀ ਐਕਸਟ੍ਰੀਮ ਕੇਅਰ ਦੇ ਨਾਲ ਤੁਸੀਂ ਐਕਸਰਸਾਈਜ਼ ਕਰਨਾ ਹੈ ਕ੍ਰਿਪਟੋ ਕਰੰਸੀ ਦੇ ਨਾਲ ਜਿਹੜੀਆਂ ਇਨਵੈਸਟਮੈਂਟ ਕਰਨ ਦੇ ਲਈ। ਪਰ ਹੁਣ ਜਿਹੜੀ ਟਰੰਪ ਹੁਣਾਂ ਦੀ ਲੇਬਰ ਡਿਪਾਰਟਮੈਂਟ ਆ
ਉਹਨਾਂ ਨੇ ਪੂਰਨ ਤੌਰ ਦੇ ਉੱਤੇ ਜਿਹੜੀ ਗਾਈਡੈਂਸ ਆ ਉਹ ਵਾਪਸ ਜਿਹੜੀ ਉਹ ਲੈ ਲਈ ਆ, ਵਿਦਡਰਾ ਜਿਹੜੀ ਉਹ ਕਰ ਲਈ ਆ। ਕਹਿੰਦੇ ਵੀ ਕੋਈ ਚੱਕਰ ਨਹੀਂ, ਜਿੱਥੇ ਮਰਜ਼ੀ ਤੁਸੀਂ ਡਾਲਰ ਲਓ, ਫੇਕੀ ਹੋਇਆ ਜੇ 401 ਕੇ ਕਿਸੇ ਦੇ ਡੈਡ ਵੀ ਜਿਹੜੇ ਹੋ ਜਾਂਦੇ। ਪਿੱਛੇ ਜੇ ਹਰਜੋਤ ਸਿੰਘ ਜੀ ਜਦੋਂ ਮਾਰਕੀਟਸ ਥੱਲੇ ਜਾ ਰਹੀਆਂ ਸੀ, 401 ਕੇ ਵਾਲਿਆਂ ਨੇ ਸਭ ਤੋਂ ਜ਼ਿਆਦਾ ਰੌਲਾ ਜਿਹੜਾ ਉਹ ਪਾਇਆ ਸੀਗਾ ਵੀ ਸਾਡੀਆਂ ਜਿਹੜੀਆਂ ਇਨਵੈਸਟਮੈਂਟਸ ਸਾਡੀ ਕਹਿ ਸਕਦੇ ਆ ਵੀ ਜਿਹੜੀ ਜਮ੍ਹਾਂ ਪੂੰਜੀ ਸੀਗੀ, ਰਾਸ਼ੀ ਸੀਗੀ, ਜਿਹੜੀ ਬਾਅਦ ਚ ਮਿਲਣੀ ਸੀ ਜਦੋਂ ਅਸੀਂ ਰਿਟਾਇਰ ਹੋ ਜਾਂਦੇ ਆ, ਵੀ ਸਾਡੇ ਕੋਲ ਬਚਿਆ ਨਹੀਂ, 401 ਕੇ ਡਿਪ ਕਰ ਗਈਆਂ। ਸੋ ਕ੍ਰਿਪਟੋ ਕਰੰਸੀ ਦੇ ਵਿੱਚ ਰਿਸਕ ਜਿਹੜਾ ਉਹ ਸਭ ਤੋਂ ਜ਼ਿਆਦਾ ਸਟਾਕਸ ਦੇ ਨਾਲੋਂ ਵੀ ਵੱਧ ਰਿਸਕ ਜਿਹੜਾ ਉਹ ਮੰਨਿਆ ਜਾਂਦਾ ਹੈਗਾ। ਜੀ ਇੱਕ ਖਬਰ ਹੋਰ ਸਾਂਝੀ ਕਰਕੇ ਫਿਰ ਆਪਾਂ ਬ੍ਰੇਕ ਲੈਂਦੇ ਆ। ਰੋਇਟਰਸ ਅੱਜ ਰਿਪੋਰਟ ਕਰ ਰਿਹਾ ਵੀ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੇ ਆਪਣੀ ਪਾਰਲੀਮੈਂਟ ਨੂੰ ਦੱਸਿਆ ਹੈਗਾ ਵੀ ਗਾਜ਼ਾ ਦੇ ਵਿੱਚ ਹਮਾਸ ਦਾ ਜਿਹੜਾ ਚੀਫ ਸੀ ਮੁਹੰਮਦ ਸਿਨਵਰ ਉਸ ਨੂੰ ਮਾਰ ਦਿੱਤਾ ਗਿਆ ਹੈਗਾ। ਕਹਿੰਦੇ ਵੀ ਇਹ ਅਕਤੂਬਰ 23 ਦੇ ਵਿੱਚ ਜਿਹੜਾ ਇਜ਼ਰਾਈਲ ਦੇ ਉੱਤੇ ਅਟੈਕ ਹੋਇਆ ਸੀ ਉਹਦੇ ਵਿੱਚ ਇਨਵੋਲਵ ਸੀਗਾ। ਮੁਹੰਮਦ ਸਿਨਵਰ ਟਾਰਗੇਟ ਸੀਗਾ ਇਜ਼ਰਾਈਲ ਦਾ। ਇਸ ਟਾਈਮ ਕਿਸੇ ਹਸਪਤਾਲ ਦੇ ਵਿੱਚ ਜਦੋਂ ਬੰਬਾਰਡਮੈਂਟ ਕੀਤੀ ਗਈ ਹੈ, ਕਹਿੰਦੇ ਉੱਥੇ ਉਹ ਮਾਰਿਆ ਗਿਆ ਹੈਗਾ। ਤੇ ਪਿਛਲੇ 2 ਦਿਨਾਂ ਦੇ ਵਿੱਚ ਹਮਾਸ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ। ਇਜ਼ਰਾਈਲ ਵਾਲੇ ਕਹਿੰਦੇ ਆ ਵੀ ਉਹ ਫੂਡ ਡਿਸਟ੍ਰੀਬਿਊਸ਼ਨ ਦੇ ਉੱਤੇ ਕੰਟਰੋਲ ਕਰ ਰਹੇ ਹੈਗੇ ਆ, ਪਰ ਉੱਥੇ ਦੇ ਲੋਕ ਇਹ ਕਹਿ ਰਹੇ ਆ ਵੀ ਸਾਡੇ ਕੋਲ ਫੂਡ ਪਹੁੰਚ ਨਹੀਂ ਰਿਹਾ ਹੈਗਾ। ਸੋ ਨੇਤਨਯਾਹੂ ਦੀ ਜਿਹੜੀ ਇਹ ਅਨਾਉਂਸਮੈਂਟ ਆਈ ਹੈਗੀ ਆ ਇਸ ਸਿਨਵਰ ਦੇ ਸੰਬੰਧ ਦੇ ਵਿੱਚ, ਉਹ ਤੋਂ ਬਾਅਦ ਉਹਨਾਂ ਨੇ ਹੋਰ ਜਿਹੜੀ ਬੰਬਾਰਡਮੈਂਟ ਆ ਉਸ ਨੂੰ ਤੇਜ਼ ਕਰ ਦਿੱਤਾ ਹੈਗਾ। ਅਕਤੂਬਰ 7 2023 ਦੇ ਵਿੱਚ ਇਹ ਵਾਰ ਸ਼ੁਰੂ ਕੀਤੀ ਗਈ ਸੀ। ਹਮਾਸ ਵਾਲਿਆਂ ਨੇ, ਮਿਲੀਟੈਂਟਸ ਨੇ ਜਦੋਂ ਗਾਜ਼ਾ ਨੂੰ ਸਟਾਰਮ ਕੀਤਾ ਸੀ, ਉਸ ਤੋਂ ਬਾਅਦ ਫਿਰ ਇਜ਼ਰਾਈਲ ਵਾਲਿਆਂ ਨੇ ਗਾਜ਼ਾ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ ਤੇ ਹੁਣ ਤੱਕ 60-61 ਹਜ਼ਾਰ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਆ। 2 ਮਿਲੀਅਨ ਤੋਂ ਵੱਧ ਜਿਹੜੇ ਲੋਕ ਆ ਉਹ ਡਿਸਪਲੇਸ ਹੋ ਚੁੱਕੇ ਹੈਗੇ ਆ। ਜੀ ਯਹੀਆ ਸਿਨਵਰ ਜਿਹੜਾ 7 ਅਕਤੂਬਰ ਦੇ ਹਮਲੇ ਦਾ ਮਾਸਟਰਮਾਈਂਡ ਸੀਗਾ, ਉਸ ਦਾ ਇਹ ਭਰਾ ਆ ਮੁਹੰਮਦ ਸਿਨਵਰ। ਹਮਾਸ ਨੇ ਅਜੇ ਇਸ ਦੀ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਅਤੇ ਇਜ਼ਰਾਈਲ ਵਾਲੇ ਜਿਹੜੇ ਉਹ ਦਾਅਵਾ ਕਰ ਰਹੇ ਆ ਵੀ ਇਸ ਨੂੰ ਇਹਨਾਂ ਨੇ ਮਾਰ ਮੁਕਾਇਆ ਹੈਗਾ ਆ। ਹੁਣ ਤੱਕ 53,000 ਤੋਂ ਵੱਧ ਮੌਤਾਂ ਗਾਜ਼ਾ ਪੱਟੀ ਦੇ ਵਿੱਚ ਜਿਹੜੇ ਉੱਥੇ ਹੋ ਚੁੱਕੀਆਂ ਆ। 20 ਲੱਖ 2 ਮਿਲੀਅਨ ਜਿਹੜੇ ਫਲਸਤੀਨੀ ਆ ਉਹ ਘਰੋਂ ਬੇਘਰ ਉੱਥੇ ਹੋਏ ਨੇ। 7 ਅਕਤੂਬਰ ਦੇ ਹਮਲੇ ਦੇ ਵਿੱਚ ਹਮਾਸ ਦੇ ਦੁਆਰਾ ਜਿਹੜੇ ਆ 1200 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਜਾਨਾਂ ਆ ਉਹ ਇਜ਼ਰਾਈਲ ਦੇ ਹਮਲੇ ਦੇ ਉੱਤੇ ਕਰਨ ਤੋਂ ਬਾਅਦ ਦੇ ਵਿੱਚ ਲਈਆਂ ਗਈਆਂ ਸੀ ਤੇ 250 ਬੰਦਾ ਉਹਨਾਂ ਨੇ ਅਗਵਾ ਕਰ ਲਿਆ ਸੀ। ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਜੁੜਦੇ ਆ CIA ਦੇ ਹੈੱਡਕੁਆਟਰ ਦੇ ਵਿੱਚ ਕੀ ਜਿਹੜਾ ਉਹ ਵਾਪਰਿਆ ਤੇ ਵੀਜ਼ੇ ਦੇ ਨਾਲ ਸੰਬੰਧਿਤ ਇੱਕ ਹੋਰ ਮਾਰਕੋ ਰੂਬੀਓ ਹੋਣਾ ਦੀ ਨਿਊਜ਼ ਜਿਹੜੀ ਉਹ ਆ ਰਹੀ ਹੈ, ਕੀ ਕਰਨ ਜਾ ਰਹੇ ਆ ਉਸ ਬਾਰੇ ਕਰਦੇ ਆ ਚਰਚਾ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੀਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੀਤ ਸਿੰਘ ਦੀ ਗੱਲ ਕਰਦੇ ਜਾਈਏ, ਯੂਐਸ ਤੇ ਦੁਬਾਰਾ ਵੀਜ਼ਾ ਰਿਸਟ੍ਰਿਕਸ਼ਨਸ ਫੋਰਨ ਨੈਸ਼ਨਲਸ ਦੇ ਉੱਤੇ ਜਿਹੜੀਆਂ ਹੁਣ ਇੰਪੋਜ਼ ਕੀਤੀਆਂ ਜਾ ਰਹੀਆਂ, ਲਾਈਆਂ ਜਾ ਰਹੀਆਂ, ਜਿਹੜੇ ਕਿ ਜਿਨ੍ਹਾਂ ਦੇ ਉੱਤੇ ਇਹ ਦੋਸ਼ ਆ ਮਾਰਕੋ ਰੂਬੀਓ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਉਹ ਅਮਰੀਕਨਸ ਨੂੰ ਸੈਂਸਰ ਕਰ ਰਹੇ ਆ, ਯਾਨੀ ਕਿ ਉਹਨਾਂ ਦੀ ਬੋਲਣ ਦੀ ਜਿਹੜੀ ਆਜ਼ਾਦੀ ਆ ਉਸ ਦੇ ਉੱਤੇ ਰੋਕ ਲਗਾਈ ਜਾ ਰਹੀ ਆ। ਕਹਿੰਦੇ ਵੀ ਅੱਜ ਇਸ ਦਾ ਐਲਾਨ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਜਿਹੜਾ ਉਹ ਕੀਤਾ ਵੀ ਇਸ ਨਵੀਂ ਪਾਲਿਸੀ ਦੇ ਤਹਿਤ ਉਹ ਜਿਹੜੇ ਵੀ ਕੋਈ ਫੋਰਨ ਅਫੀਸ਼ੀਅਲ ਜਾਂ ਇੰਡੀਵਿਜੂਅਲ ਅਮਰੀਕਨਸ ਨੂੰ ਸੈਂਸਰ ਕਰ ਰਹੇ ਆ, ਉਹਦੇ ਵਿੱਚ ਉਹਨਾਂ ਜਾਂ ਉਹਨਾਂ ਨੂੰ ਫਾਈਨ ਕਰ ਰਹੇ ਆ, ਹਰਾਸ ਕਰ ਰਹੇ ਆ, ਕਹਿੰਦੇ ਵੀ ਉਹਨਾਂ ਨੂੰ ਜਾਂ ਕ੍ਰਿਮੀਨਲੀ ਚਾਰਜ ਕਰ ਰਹੇ ਆ ਯੂਐਸ ਨੂੰ, ਉਹਨਾਂ ਦੇ ਆਪਣੇ ਵਿਊਜ਼ ਓਵਰਸੀਜ਼ ਬਾਹਰ ਜਾ ਕੇ ਜਿਹੜੇ ਆ ਉਹ ਜ਼ਾਹਰ ਕਰਨ ਦੇ ਲਈ ਉਹਨਾਂ ਨੂੰ ਹੁਣ ਕਹਿੰਦੇ ਵੀ ਵੀਜ਼ਾ ਜਿਹੜਾ ਅਸੀਂ ਰੋਕ ਦੇਵਾਂਗੇ। ਮਾਰਕੋ ਰੂਬੀਓ ਨੇ ਐਕਸ ਦੇ ਉੱਤੇ ਪੋਸਟ ਕਰਦੇ ਹੋਏ ਆਖਿਆ ਵੀ ਫॉर ਟੂ ਲੌਂਗ ਅਮਰੀਕਨਸ ਹੈਵ ਬੀਨ ਫਾਈਨਡ, ਹਰਾਸਡ ਐਂਡ even charged by foreign authorities for exercising their free speech rights. Free speech is essential to American way of life, birthright over which foreign governments have no authority. ਰੂਬੀਓ ਹੁਣਾਂ ਨੇ ਜਿਹੜਾ ਉਹ ਲਿਖਿਆ ਆ। ਸੋ ਕਹਿੰਦੇ ਵੀ ਚਾਹੇ ਲੈਟਿਨ ਅਮਰੀਕਾ ਆ, ਯੂਰਪ ਆ ਜਾਂ ਕੋਈ ਵੀ ਹੋਰ ਮੁਲਕ ਆ, ਇਹ ਇਸ ਤਰੀਕੇ ਦੀ ਜਿਹੜੀ ਟ੍ਰੀਟਮੈਂਟ ਅਮਰੀਕਨਸ ਦੇ ਨਾਲ ਜੇ ਕਰੂੰਗੇ ਤਾਂ ਅਸੀਂ ਤੁਹਾਡੇ ਉੱਤੇ ਵੀਜ਼ਾ ਦੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਲਗਾਵਾਂਗੇ। ਅਮਰੀਕਨਸ ਦੇ ਜਿਹੜੇ ਰਾਈਟਸ ਆ ਉਹਨਾਂ ਨੂੰ ਤੁਸੀਂ ਅੰਡਰਮਾਈਨ ਨਹੀਂ ਕਰ ਸਕਦੇ ਹੈਗੇ। ਤੇ ਹੁਣ ਹਰਜੋਤ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਹ ਅੰਡਰਮਾਈਨ ਕਰ ਰਹੇ ਆ ਲੋਕਾਂ ਦੀ ਫ੍ਰੀ ਸਪੀਚ ਜਿਹੜੀ ਆ, ਜਿਹੜੇ ਸਟੂਡੈਂਟਸ ਦੀ ਜਾਂ ਕਿਸੇ ਦੇ ਵੀ ਹੋਰ ਬੋਲਣ ਦੀ, ਉਹ ਵੀ ਮੁਲਕ ਵਾਲੇ ਇਦਾਂ ਜਿਹੜਾ ਉਹ ਕਰਨ ਲੱਗ ਜਾਣ। ਬਾਕੀ ਇਹ ਆ ਵੀ ਲੋਕਾਂ ਨੇ ਕਹਿਣਾ ਵੀ ਆਉਣਾ ਤਾਂ ਅਮਰੀਕਾ ਨੂੰ ਆ, ਦੂਜੇ ਮੁਲਕ ਨੂੰ ਤਾਂ ਕਿਸੇ ਨੇ ਜਿਹੜਾ ਉਹ ਨਹੀਂ ਜਾਣਾ। ਪਰ ਰਾਈਟ ਤਾਂ ਦੇਖੋ ਰਾਈਟ ਹੀ ਹੁੰਦੇ ਆ, ਹੱਕ ਤਾਂ ਹੱਕ ਹੀ ਆ। ਹੱਕ ਕਿਸੇ ਦਾ ਖੋਵੋ, ਇਹ ਜੇ ਅਮਰੀਕਾ ਦੇ ਖੋਏ ਜਾਣ ਦੇ ਉੱਤੇ ਤੁਹਾਨੂੰ ਦਰਦ ਆ ਤੇ ਦੂਜਿਆਂ ਦੇ ਵੀ ਖੋਏ ਜਾਣ ਦੇ ਉੱਤੇ ਬਰਾਬਰ ਦਾ ਦਰਦ ਰੱਖਣਾ ਜਿਹੜਾ ਚਾਹੀਦਾ ਆ। ਪਰ ਸਟੇਟ ਡਿਪਾਰਟਮੈਂਟ ਨੇ ਜਿਹੜੀ ਨਵੀਂ ਪਾਲਿਸੀ ਆ ਉਹ ਜਿਹੜੀ ਆ ਇੰਪਲੀਮੈਂਟ ਜਿਹੜੀ ਉਹ ਕਰਨੀ ਸ਼ੁਰੂ ਕਰ ਦੇਣੀ ਆ। ਕਿਸੇ ਵੀ ਅਮਰੀਕਨਸ ਦੀ ਬਾਹਰਲੇ ਮੁਲਕ ਦੇ ਵਿੱਚ ਜੇ ਕੋਈ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕਰਦਾ ਆ, ਬੋਲਦੇ ਤੋਂ ਬਾਅਦ ਚ ਉਹਨੂੰ ਕੋਈ ਸਰਕਾਰ ਦੇ ਦੁਆਰਾ ਕੋਈ ਨਾ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਅਧਿਕਾਰੀਆਂ ਦੇ ਉੱਤੇ ਇਹ ਵੀਜ਼ਾ ਜਿਹੜੀਆਂ ਰਿਸਟ੍ਰਿਕਸ਼ਨਸ ਲਾਉਣਗੇ ਜੋ ਵੀ ਅਮਰੀਕਨਸ ਨੂੰ ਸੈਂਸਰ ਕਰਦੇ ਨੇ ਬਾਹਰਲੇ ਕਿਸੇ ਵੀ ਮੁਲਕ ਦੇ ਵਿੱਚ। ਨਾਲੇ ਫਿਰ ਅਮਰੀਕਾ ਵਾਲਿਆਂ ਦਾ ਕੀ ਪਤਾ, ਜਿੱਦਾਂ ਸੀਰੀਆ ਦੇ ਵਿੱਚ ਸੀਰੀਆ ਦੇ ਪ੍ਰੈਜ਼ੀਡੈਂਟ ਜਿਹੜੇ $10 ਮਿਲੀਅਨ ਦਾ ਨਾਮ ਰੱਖਿਆ ਸੀ ਇੱਕ ਟਾਈਮ ਤੇ ਅਮਰੀਕਾ ਦੀ ਸਰਕਾਰ ਨੇ ਵੀ ਸਭ ਤੋਂ ਵੱਡਾ ਅੱਤਵਾਦੀ ਹੈਗਾ, ਅਲ-ਕਾਇਦਾ ਦੀ ਸਪੋਰਟ ਕਰਦਾ, ਤੇ ਹੁਣ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਹਨੂੰ ਜਾ ਕੇ ਜੱਫੀ ਪਾ ਲਈ ਆ। ਕੱਲ ਨੂੰ ਵੀ ਕੀ ਪਤਾ ਇਹਨਾਂ ਦਾ ਫਿਰ ਹਮਾਸ ਵਾਲਿਆਂ ਨਾਲ ਜਾਂ ਹੋਰਨਾਂ ਲੋਕਾਂ ਦੇ ਨਾਲ ਜੱਫੀ ਪਾ ਲੈਣ, ਜਿਹੜੇ ਰੋਗ ਵਿੱਚ ਰਗੜ ਹੋ ਗਿਆ ਉਹ ਰਗੜ ਹੋ ਗਿਆ। ਠੀਕ ਹੈ ਕਿ ਨਹੀਂ। ਜਿਹੜੀ ਅਗਲੀ ਖਬਰ ਆ ਉਹ ਬੜੀ ਹੈਰਾਨੀਜਨਕ ਆ। ਬਹੁਤ ਵਾਰ ਆਪਾਂ ਰੇਡੀਓ ਦੇ ਉੱਤੇ ਸਾਡਾ ਮੇਨ ਮਕਸਦ ਹੁੰਦਾ ਵੀ ਆਪਾਂ ਖਬਰ ਹੀ ਸਾਂਝੀ ਕਰਨੀ ਆ ਤੇ ਆਪਣੀ ਕਮਿਊਨਿਟੀ ਨੂੰ ਅਲਰਟ ਕਰਨਾ ਹੈ ਵੀ ਭਾਈ ਆਹ ਕੁਝ ਵਾਪਰਿਆ ਤੁਹਾਡੇ 'ਚ ਜਾਂ ਸਾਡੇ 'ਚ ਕੋਈ ਕਮੀ ਪੇਸ਼ੀ ਕਿਸੇ ਚਾਹੇ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਹੋਰ ਇਸ਼ੂ 'ਚ ਹੈਗੀ ਆ ਵੀ ਉਹਨੂੰ ਕਰੈਕਟ ਕਰ ਲਓ, ਕਿਉਂਕਿ ਅਮਰੀਕਾ 'ਚ ਆਹ ਕੁਝ ਵਾਪਰਿਆ ਵੀ ਇਹ ਨਾ ਸੋਚੀ ਜਾਵੇ ਪੰਜਾਬ 'ਚ ਕੀ ਵਾਪਰ ਰਿਹਾ ਹਨਾ। ਜਿੱਥੇ ਆਪਾਂ ਰਹਿ ਰਹੇ ਆ ਇੱਥੇ ਅੱਜ ਦੀ ਡੇਟ 'ਚ ਬਹੁਤ ਵੱਡਾ ਖਤਰਾ ਚੱਲ ਰਿਹਾ ਹੈਗਾ। ਕੱਲਾ ਇਮੀਗ੍ਰੇਸ਼ਨ ਨੂੰ ਲੈ ਕੇ ਨਹੀਂ, ਤੁਹਾਡੇ ਫਾਈਨਾਂਸਿਸ ਨੂੰ ਲੈ ਕੇ ਹੁਣੇ ਪਹਿਲੇ ਰਾਜ ਕਰਨਵੀਰ ਸਿੰਘ ਉਹਨਾਂ ਨੇ ਕ੍ਰਿਪਟੋ ਕਰੰਸੀ ਨੂੰ ਲੈ ਕੇ 401k ਪਲਾਨ ਨੂੰ ਲੈ ਕੇ ਜੌਬਸ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਬਹੁਤ ਇਸ਼ੂਜ਼ ਦੇ ਉੱਤੇ ਜਿਹੜੀ ਆ ਕਾਫੀ ਕੁਝ ਸਹੀ ਨਹੀਂ ਚੱਲ ਰਿਹਾ, ਆਪਾਂ ਇਹ ਕਹਿ ਸਕਦੇ ਹਾਂ। ਸੋ ਜਦੋਂ ਅਸੀਂ ਖਬਰਾਂ ਸਾਂਝੀ ਕਰਦੇ ਹਾਂ, ਹਾਲਾਂਕਿ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਵੀ ਜਿਹੜੇ ਅਮਰੀਕਾ ਦੇ ਵਿੱਚ ਕ੍ਰਿਮੀਨਲ ਬੰਦੇ ਹੈਗੇ ਆ ਉਹ ਕਿਸੇ ਤਰ੍ਹਾਂ ਦਾ ਕ੍ਰਾਈਮ ਕਰਦੇ ਆ, ਉਹਨਾਂ ਨੂੰ ਡਿਪੋਰਟ ਕਰ ਦੇਣਾ ਚਾਹੀਦਾ ਹੈਗਾ। ਹਾਂ, ਜਿਹੜੇ ਦੂਜੇ ਹੈਗੇ ਆ ਉਹਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈਗਾ। ਸੋ ਬਹੁਤ ਵਾਰ ਸਾਡੇ ਕਮੈਂਟ ਲਿਖ ਜਾਂਦੇ, ਲੈ ਦੇਖੋ ਜੀ ਇਹ ਕੀ ਕਰੀ ਜਾਂਦੇ ਹੈਗੇ ਆ, ਪ੍ਰੈਜ਼ੀਡੈਂਟ ਟਰੰਪ ਤਾਂ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ। ਹੁਣ ਤੁਸੀਂ ਇਹ ਦੱਸੋ ਵੀ ਇੱਕ ਬੰਦਾ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਉਹਦਾ ਕ੍ਰਾਈਮ ਨਹੀਂ ਹੈ, ਉਹ ਵਿਚਾਰਾ ਖੇਤਾਂ 'ਚ ਕੰਮ ਕਰਦਾ, ਉਹ ਲੈਂਡਸਕੇਪਿੰਗ ਦਾ ਕੰਮ ਕਰਦਾ, ਉਹ ਰੈਸਟੋਰੈਂਟ 'ਚ ਕੰਮ ਕਰਦਾ, 10 ਨਾਹਾਂ ਦੀ ਕਮਾਈ ਕਰਕੇ ਉਹ ਮਿਹਨਤ ਕਰਕੇ ਆਪਣਾ ਟੱਬਰ ਪਾਲਦਾ, ਕਿਸੇ ਤਰ੍ਹਾਂ ਦਾ ਕ੍ਰਾਈਮ ਨਹੀਂ।
ਸੋ ਉਹਨੂੰ ਤਾਂ ਇਹ ਕਿਹਾ ਜਾ ਰਿਹਾ ਵੀ ਇਹ ਬੰਦਾ ਕ੍ਰਿਮੀਨਲ ਆ, ਅਮਰੀਕਾ ਦੇ ਵਿੱਚ ਇਲੀਗਲੀ ਐਂਟਰ ਹੋਇਆ ਤੇ ਇਹਨੂੰ ਅਸੀਂ ਡਿਪੋਰਟ ਕਰਨਾ। ਦੂਜੇ ਪਾਸੇ ਅਮਰੀਕਾ ਦੇ ਵਿੱਚ ਜਿਹੜੇ ਵਾਈਟ ਕਾਲਰ ਕ੍ਰਾਈਮ ਵਾਲੇ ਆ, ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰ ਦਾ ਫਰਾਡ ਕੀਤਾ ਆ, ਜਿਨ੍ਹਾਂ ਨੂੰ 12 ਸਾਲ ਤਾਂ 7 ਸਾਲ ਦੀ ਫੈਡਰਲ ਪ੍ਰਿਜ਼ਨ ਹੋਈ ਹੋਵੇ, ਉਹਨੂੰ ਪ੍ਰੈਜ਼ੀਡੈਂਟ ਟਰੰਪ ਮਾਫ ਕਰਦਾ ਹੈ। ਟਰੰਪ ਹੋਣਾ ਨੇ ਟੌਡ ਤੇ ਜੂਲੀ ਕ੍ਰਿਸਲੇ ਰਿਐਲਿਟੀ ਟੀਵੀ ਕਪਲ ਆ, ਜਿਹੜੇ ਕਿ ਫਰਾਡ ਦੇ ਵਿੱਚ ਕਨਵਿਕਟ ਹੋਏ ਸੀ। ਇਹਨਾਂ ਨੇ ਜਿਹੜਾ ਆਪਣਾ ਸ਼ੋਅ ਸੀਗਾ, ਇਹ 2014 ਤੋਂ 2023 ਤੱਕ ਇਹ ਚਲਾਇਆ ਸੀ, ਤੇ ਉਹਨਾਂ ਨੇ ਇਹ ਕਿਹਾ ਵੀ ਉਹ ਬਹੁਤ ਵੱਡੇ ਰੀਅਲ ਸਟੇਟ ਦੇ ਟਾਈਕੂਨ ਹੈਗੇ ਆ, ਸੈਲਫ ਮੇਡ ਮਿਲੀਅਨੇਅਰਸ ਹੈਗੇ ਆ, ਤੇ ਲੋਕਾਂ ਦੇ ਉਹਨਾਂ ਨੇ 36 ਮਿਲੀਅਨ ਡਾਲਰ ਤੱਕ ਦੇ ਜਿਹੜੇ ਆ ਪਰਸਨਲ ਲੋਨਸ ਉਹ ਛਕ ਗਏ, ਫਰਾਡ ਹੋਇਆ। ਉਹਨਾਂ ਨੇ ਟੈਕਸ ਜਿਹੜੇ ਉਹਨਾਂ ਨੇ ਫਾਈਲ ਕਰਨੇ ਸੀ 2013 14 15 16 ਦੇ ਵਿੱਚ, ਟੈਕਸ ਹੀ ਨਹੀਂ ਫਾਈਲ ਕੀਤੇ ਆਪਣੇ। ਹੁਣ ਆਪਾਂ ਤੁਸੀਂ ਦੇਖ ਲਓ ਵੀ ਜਦੋਂ ਸਾਰੇ ਟੈਕਸ ਫਾਈਲ ਕਰਦੇ ਆ, ਸਾਡੀਆਂ ਚੀਕਾਂ ਨਿਕਲਦੀਆਂ ਭਾਈ ਸਾਨੂੰ ਇੰਨੇ ਪੈਸੇ ਦੇਣੇ ਪੈਣੇ ਟੈਕਸ ਦੇ ਆ। ਹੁਣ ਇਹ ਜਿਹੜੇ ਮਿਲੀਅਨੇਅਰ ਬੰਦੇ ਸੀਗੇ, ਇਹਨਾਂ ਨੇ ਟੈਕਸ ਹੀ ਨਹੀਂ ਫਾਈਲ ਕੀਤੇ 4 ਸਾਲ। ਇਹਨਾਂ ਨੂੰ 12 ਸਾਲ ਤੇ 7 ਸਾਲ ਦੀ ਫੈਡਰਲ ਜਿਹੜੀ ਪ੍ਰਿਜ਼ਨ ਹੋਈ, ਸਜ਼ਾ ਹੋਈ, ਯੂਰੀ ਨੇ ਕਨਵਿਕਟ ਕੀਤਾ ਉਹਨਾਂ ਨੂੰ ਬੈਂਕ ਤੇ ਟੈਕਸ ਫਰਾਡ ਆਫੈਂਸਸ ਦੇ ਵਿੱਚ 2022 ਦੇ ਵਿੱਚ। ਤੇ ਹੁਣ ਜੋ ਪ੍ਰੈਜ਼ੀਡੈਂਟ ਟਰੰਪ ਹੋਣੀ ਆ, ਉਹਨਾਂ ਨੇ ਦੋਨਾਂ ਨੂੰ ਮਾਫ ਕਰ ਦਿੱਤਾ ਹੈਗਾ। ਹੁਣ ਇੱਥੇ ਕੰਪੇਅਰ ਕਰਕੇ ਤੁਸੀਂ ਦੇਖੋ ਕਿ ਕਿਹੜਾ ਬੰਦਾ ਜਿਹੜਾ ਉਹ ਕ੍ਰਿਮੀਨਲ ਹੈਗਾ। ਕ੍ਰਿਮੀਨਲ ਕਿਹੜਾ, ਤੇ ਤੁਸੀਂ ਇਹ ਦੇਖੋ ਵੀ ਚੱਲ ਕੀ ਰਿਹਾ। ਕੱਲ ਇੱਕ ਸ਼ੈਰਿਫ ਜਿਹੜਾ ਫਰਾਡ ਦੇ ਵਿੱਚ ਸੀਗਾ, ਉਹਨੂੰ ਵੀ ਮਾਫ ਕੀਤਾ। ਸੋ ਫਰਾਡੀਆਂ ਨੂੰ ਮਾਫ ਕਰਨ ਦਾ ਸਿਲਸਿਲਾ ਜਿਹੜਾ ਇਸ ਟਾਈਮ ਪੂਰੀ ਤਰ੍ਹਾਂ ਜਿਹੜਾ ਉਹ ਚੱਲ ਰਿਹਾ ਆ। ਸੋ ਅੰਦਰ ਖਾਤੇ ਕੁਝ ਮਿਲਣਾ ਆ ਉਹਨਾਂ ਨੂੰ, ਜਾਂ ਐਸੀ ਜਿਹੜੀ ਕਿਹੜੀ ਨਵੀਂ ਪਿਰਤ ਜਿਹੜੀ ਉਹ ਪਾ ਰਹੇ ਆ। ਜੇ ਬਾਈਡਨ ਨੂੰ ਕੋਸਦੇ ਸੀਗੇ ਵੀ ਭਾਈ ਆਪਣੇ ਟੱਬਰ ਤੋਂ ਜਿਹੜਾ ਉਹ ਮਾਫ ਕਰਕੇ ਜਿਹੜਾ ਉਹ ਚਲਾ ਗਿਆ ਵੀ ਸਾਰਾ ਕੁਛ, ਤੇ ਘੱਟ ਤੁਸੀਂ ਵੀ ਨਹੀਂ ਫਿਰ ਜਿਹੜੀ ਉਹ ਕਰ ਰਹੇ ਨਾ। ਸੋ ਜੇ ਉਹਨਾਂ ਨੂੰ ਤੁਸੀਂ ਸ਼ੀਸ਼ਾ ਦਿਖਾਉਂਦੇ ਆ, ਤੇ ਸ਼ੀਸ਼ਾ ਆਪ ਵੀ ਨਾਲ ਜਿਹੜਾ ਉਹ ਦੇਖਣਾ ਚਾਹੀਦਾ ਆ। ਜਿਨ੍ਹਾਂ ਨੇ ਪੁਲਿਸ ਵਾਲੇ ਕੁੱਟੇ ਮਾਰੇ, ਉਹ ਸਾਰੇ ਦੇ ਸਾਰੇ ਮਾਫ ਕਰਤੇ। ਉਦਾਂ ਜੀ ਅਸੀਂ ਪੁਲਿਸ ਵਾਲਿਆਂ ਦੇ ਨਾਲ ਆ, ਸਾਨੂੰ ਫੋਰਸ ਦਾ ਜਿਹੜੀ ਉਹ ਚਿੰਤਾ ਜਿਹੜੀ ਬਹੁਤ ਆ, ਉਹ ਸਾਰੀਆਂ ਚੀਜ਼ਾਂ। ਦੂਜੇ ਪਾਸੇ ਫਰਾਡ ਨੂੰ ਅਸੀਂ ਰੋਕਣਾ ਆ। ਜਿੱਥੇ ਸਭ ਤੋਂ ਜ਼ਿਆਦਾ ਡਰੱਗ ਦਾ ਆਦਾਨ ਪ੍ਰਦਾਨ ਹੁੰਦਾ ਸੀ, ਸਿਲਕ ਰੂਟ ਵਰਗੀ ਵੈਬਸਾਈਟ ਦਾ ਜਿਹੜਾ ਮੇਨ ਸੀਗਾ ਬਣਾਉਣ ਵਾਲਾ, ਉਹਨੂੰ ਮਾਫ ਕਰਤਾ। ਆ ਹੁਣ ਫਰਾਡੀਏ ਜਿਹੜੇ ਆ ਉਹਨਾਂ ਨੂੰ ਮਾਫ ਕੀਤਾ, ਜਿਹੜਾ ਉਹ ਜਾ ਰਿਹਾ ਕੇਸਰਾ ਦੇ ਉੱਤੇ ਜਿਹੜਾ ਉਹ ਆਪਾਂ ਪਹਿਲਾਂ ਇਹ ਨਹੀਂ, ਰਾਜਕਨਵੀਰ ਸਿੰਘ ਜੀ ਬਹੁਤ ਹਾਈ ਪ੍ਰੋਫਾਈਲ ਜਿਹੜੇ ਜਿਨ੍ਹਾਂ ਲੋਕਾਂ ਨੇ ਫਰਾਡ ਕੀਤਾ, ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਮਾਫ ਕੀਤੇ ਆ। ਫਰਵਰੀ ਮਹੀਨੇ ਦੇ ਵਿੱਚ ਇਲੀਨੋਇਸ ਦੇ ਗਵਰਨਰ ਰੌਡ ਬਲੈਗੋਵਿਚ ਜੋ ਆ, ਉਹਨਾਂ ਤੇ ਕਰਪਸ਼ਨ ਚਾਰਜ ਲੱਗੇ ਸੀ 2011 ਚ। ਉਹਨਾਂ ਦੀ 14 ਸਾਲਾਂ ਦੀ ਸਜ਼ਾ ਸੀ, ਉਹਨਾਂ ਨੂੰ ਕਮਿਊਟ ਕੀਤਾ ਗਿਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ। ਮਾਰਚ ਮਹੀਨੇ ਦੇ ਵਿੱਚ ਟੈਨਸੀ ਦੇ ਸਟੇਟ ਸੈਨੇਟਰ ਬ੍ਰਾਇਨ ਕੈਲਸੀ, ਜਿਨ੍ਹਾਂ ਨੂੰ 21 ਮਹੀਨੇ ਦੀ ਸਜ਼ਾ ਸੀਗੀ ਇਲੀਗਲ ਫਾਈਨੈਂਸ ਸਕੀਮ ਦੇ ਅੰਡਰ, ਉਹਨਾਂ ਨੂੰ ਜਿਹੜਾ ਆ ਮਾਫ ਕੀਤਾ ਗਿਆ। ਮਿਸ਼ੈਲ ਫਿਓਰੇ, ਇਹ ਲਾਸ ਵੇਗਸ ਸਿਟੀ ਕੌਂਸਲ ਵੂਮਨ ਤੇ ਸਾਬਕਾ ਰਿਪਬਲਿਕਨ ਸਟੇਟ ਲਾ ਮੇਕਰ ਸੀ, ਇਸ ਨੂੰ ਜਿਹੜਾ ਮਾਫ ਕੀਤਾ ਗਿਆ। ਤੇ ਇਹਦੇ ਉੱਤੇ ਬੜੇ ਤਰ੍ਹਾਂ ਦੇ ਜਿਹੜੇ ਚਾਰजेस ਲੱਗਦੇ ਸੀਗੇ। ਸਕਾਟ ਜੈਂਕਨਸ ਦੀ ਤੁਸੀਂ ਦੱਸਿਆ ਹੀ ਆ, ਵਰਜੀਨੀਆ ਦਾ ਜਿਹੜਾ ਸ਼ੈਰਿਫ ਆ, $75,000 ਲਿਆ ਸੀ ਇਨ ਐਕਸਚੇਂਜ ਫॉर ਅਪਾਇੰਟਿੰਗ ਮਲਟੀਪਲ ਬਿਜ਼ਨਸਮੈਨ ਐਜ਼ ਆਕਸਿਲਰੀ ਡਿਪਟੀ ਸ਼ੈਰਿਫਸ। ਉਹਦੇ ਜਿਹੜੀ ਕੱਲ ਪੇਪਰ ਕਾਉਂਟੀ ਡਿਪਾਰਟਮੈਂਟ, ਉਹਦੇ ਵਿੱਚ 10 ਸਾਲਾਂ ਦੀ ਸਜ਼ਾ ਹੋਈ ਸੀ। ਸੋ ਇਹ ਜਿਹੜੇ ਹਾਈ ਲੈਵਲ ਬੰਦੇ ਆ, ਜਿਹੜੇ ਕ੍ਰਿਮੀਨਲ ਸੀਗੇ, ਉਹਨਾਂ ਨੂੰ ਮਾਫ ਕੀਤਾ ਗਿਆ ਹੈਗਾ। ਤੇ ਸੋ ਇਸ ਕਰਕੇ ਜਿਹੜੀ ਆਪਾਂ ਖਬਰਾਂ ਸਾਰੀਆਂ ਸਾਂਝੀਆਂ ਕਰਦੇ ਆ, ਇਹ ਨਹੀਂ ਮੈਟਰ ਕਰਦਾ ਵੀ ਆਪਾਂ ਟਰੰਪ ਉਹਨਾਂ ਦੇ ਸਪੋਰਟਰ ਆ ਜਾਂ ਅਗੇਂਸਟ ਆ, ਵੀ ਕੀ ਕੁਝ ਵਾਪਰ ਰਿਹਾ ਹੈਗਾ, ਤਾਂ ਕਿ ਤੁਹਾਨੂੰ ਪਤਾ ਹੋਵੇ। ਕੱਲੀ ਇੱਕ ਚੀਜ਼ ਨਾ ਦੇਖਿਆ ਕਰੋ ਵੀ ਲੈ ਵੀ ਆਹ ਹੋ ਗਿਆ ਜੀ, ਨਹੀਂ ਜੀ ਫੱਟੇ ਚੱਕਤੇ ਜੀ, ਆਹ ਹੋ ਗਿਆ। ਸੋ ਇਸ ਰਿਐਲਿਟੀ ਨੂੰ ਜ਼ਰੂਰ ਚੈੱਕ ਕਰਿਆ ਕਰੋ ਜੀ। ਅਗਲੀ ਜਿਹੜੀ ਖਬਰ ਬੇਰੀਆ ਵਾਲੇ ਆ, ਉਹ ਜਿਹੜਾ ਧਿਆਨ ਦੇ ਨਾਲ ਜਿਹੜਾ ਉਹ ਸੁਣਨ। ਮੈਡੀਕਲ ਸਕੈਮਰਸ ਨੇ ਕਹਿੰਦੇ ਵੀ ਉੱਥੇ ਲੋਕਾਂ ਦਾ ਜਿਹੜਾ ਜੀਣਾ ਦੁਸ਼ਵਾਰ ਕੀਤਾ ਪਿਆ ਆ। ਫਰੀਮੌਂਟ ਪੁਲਿਸ ਡਿਪਾਰਟਮੈਂਟ ਨੇ ਆਪਣੇ ਜਿਹੜੇ ਵਸਨੀਕ ਆ, ਉੱਥੇ ਰਹਿ ਰਹੇ ਲੋਕਾਂ ਨੂੰ ਇਹ ਚੇਤਾਵਨੀ ਦਿੱਤੀ ਆ, ਵਾਰਨਿੰਗ ਦਿੱਤੀ ਆ ਵੀ ਇਸ ਟਾਈਮ ਬਹੁਤ ਜ਼ਿਆਦਾ ਜਿਹੜੇ ਸਕੈਮਰਸ ਆ, ਉਹ ਮੈਡੀਕਲ ਪ੍ਰੋਵਾਈਡਰ ਜਿਹੜਾ ਉਹ ਬਣ ਕੇ ਤੁਹਾਡੇ ਕੋਲ ਕਾਲ ਕਰਦੇ ਨੇ ਤੇ ਇਵੈਂਚੁਅਲੀ ਤੁਹਾਨੂੰ ਜਿਹੜਾ ਉਹ ਠੱਗ ਰਹੇ ਨੇ। ਕੱਲ ਵੀ ਹਰਜੋਤ ਸਿੰਘ ਜੀ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਕਿੰਨੇ $1 ਮਿਲੀਅਨ ਦੀਆਂ ਜਿਹੜੀਆਂ ਠੱਗੀਆਂ ਆ ਉਹ ਮਾਰੀਆਂ ਗਈਆਂ ਆ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਆਪਣੇ ਸਾਹਮਣੇ ਆਇਆ। ਪੁਲਿਸ ਨੇ ਕਿਹਾ ਵੀ ਜਿਹੜੇ ਸਕੈਮਸ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਆ। ਇੰਪਰਸਨੇਟ ਕਰ ਰਹੇ ਨੇ ਮੈਡੀਕਲ ਪ੍ਰੋਵਾਈਡਰਸ, ਉਸ ਇਲਾਕੇ ਦੇ ਬਣ ਕੇ ਕਾਲ ਕਰਦੇ ਨੇ ਰੈਜ਼ੀਡੈਂਟਸ ਨੂੰ, ਸਕੈਜੂਲ ਵੀ ਕਰ ਦਿੰਦੇ ਨੇ ਵੀ ਤੁਹਾਡਾ ਮੈਡੀਕਲ ਪ੍ਰੋਸੀਜਰ ਕਰਾਂਗੇ, ਪੇਮੈਂਟ ਦੀ ਮੰਗ ਕਰ ਲੈਂਦੇ ਆ, ਪਰਸਨਲ ਇਨਫੋਰਮੇਸ਼ਨ ਲੈ ਲੈਂਦੇ ਆ।
ਇੰਸ਼ੋਰੈਂਸ ਨੰਬਰ ਤੁਸੀਂ ਦੇ ਦਿੰਦੇ ਹੋ, ਸੋਸ਼ਲ ਸਿਕਿਉਰਿਟੀ ਨੰਬਰ ਦੇ ਦਿੰਦੇ ਹੋ, ਇੱਥੋਂ ਤੱਕ ਕਿ ਬੈਂਕ ਦੇ ਖਾਤੇ ਦੀ ਇਨਫੋਰਮੇਸ਼ਨ ਵੀ ਦੇ ਦਿੰਦੇ ਹੋ, ਤੇ ਫਿਰ ਕੌਣ ਇਹ ਮੈਡੀਕਲ ਪ੍ਰੋਵਾਈਡਰ ਤੇ ਕਿਹੜਾ ਪ੍ਰੋਸੀਜਰ, ਜਿਹੜੇ ਡਾਲਰ ਲੈ ਕੇ ਜਿਹੜੇ ਅਗਲੇ ਉਹ ਤਿੱਤਰ ਹੋ ਜਾਂਦੇ ਆ। ਤੇ ਫਿਰ ਕਹਿੰਦੇ ਪੁਲਿਸ ਨੇ ਕਿਹਾ ਵੀ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਰੈੱਡ ਫਲੈਗਸ ਹੁੰਦੇ ਆ, ਸਕੈਮਰਸ ਜਿਹੜੇ ਆ ਉਹ ਜਦੋਂ ਕਾਲ ਕਰਦੇ ਆ ਤੇ ਵਿਕਟਮ ਨੂੰ ਹਮੇਸ਼ਾ ਕਹਿੰਦੇ ਵੀ ਜਲਦੀ ਜਲਦੀ ਤੁਸੀਂ ਐਕਟ ਕਰੋ, ਹੁਣੇ ਹੀ ਐਕਟ ਕਰੋ, ਨਹੀਂ ਤਾਂ ਜਿਹੜਾ ਇਹ ਤੁਹਾਨੂੰ ਜਿਹੜਾ ਉਹ ਕੰਮ ਖਰਾਬ ਹੋ ਜਾਣਾ। ਫਿਰ ਇਹ ਮੈਡੀਕਲ ਵਾਲੇ ਤਾਂ ਹੈਗੇ ਆ, ਦੂਜੇ ਜਿਹੜੇ ਕਹਿੰਦੇ ਨਹੀਂ ਤਾਂ ਤੁਹਾਨੂੰ ਜੀ ਹੁਣ ਇਮੀਗ੍ਰੇਸ਼ਨ ਦੇ ਨਾਂ ਤੇ ਵੀ ਬਹੁਤ ਠੱਗੀਆਂ ਜਿਹੜੀਆਂ ਉਹ ਹੁੰਦੀਆਂ ਵੀ ਤੁਸੀਂ ਜਲਦੀ ਜਲਦੀ ਕਰ ਲਓ, ਨਹੀਂ ਤਾਂ ਜੀ ਤੁਹਾਨੂੰ ਹੁਣੇ ਹੀ ਗ੍ਰਿਫਤਾਰ ਜਿਹੜਾ ਉਹ ਕਰ ਲੈਣਾ। ਜਿਹੜਾ ਆ ਉਹ ਤੁਹਾਡੀ ਜਾਂ ਫਿਰ ਮੈਡੀਕਲ ਕਵਰੇਜ ਜਿਹੜੀ ਆ ਉਹ ਕਵਰੇਜ ਜਿਹੜੀ ਅਸੀਂ ਟਰਮੀਨੇਟ ਜਿਹੜੀ ਉਹ ਕਰ ਦੇਵਾਂਗੇ। ਤੇ ਮੈਡੀਕਲ ਜਿਹੜੇ ਸਕੈਮਰ ਨੇ ਉਹ ਅੱਖਰ ਇਦਾਂ ਦੇ ਬੋਲਦੇ ਆ, ਲੋਕਾਂ ਨੂੰ ਸੁਣਨ ਵਾਲਿਆਂ ਨੂੰ ਲੱਗਦਾ ਵੀ ਵਾਕਿਆ ਹੀ ਜਿਹੜਾ ਇਹ ਕ੍ਰੈਡੀਬਲ ਆ ਤੇ ਇਹ ਜਿਹੜੀ ਚੀਜ਼ ਸੱਚੀ ਜਿਹੜੀ ਉਹ ਚੱਲ ਰਹੀ ਆ। ਬਹੁਤ ਸਾਰੇ ਜਿਹੜੇ ਗੁਜਰਾਤੀ ਬੇਸਡ ਇਦਾਂ ਦੇ ਜਿਹੜੇ ਆ ਉਹਨਾਂ ਦਾ ਭਾਂਡਾ ਫੁੱਟਿਆ ਸੀਗਾ, ਜਿਹੜੇ ਇਦਾਂ ਦੇ ਕਾਲਾਂ ਜਿਹੜੀਆਂ ਉਹ ਕਰਦੇ ਨੇ, ਸਪੂਫ ਵੀ ਕਰ ਦਿੰਦੇ ਨੇ ਫੋਨ ਨੰਬਰਸ, ਤੁਹਾਨੂੰ ਲੱਗਦਾ ਵੀ ਲੈਜਿਟੀਮੇਟ, ਜੇ ਕਿਸੇ ਦੀ ਕਾਈਜ਼ਰ ਵਾਲੇ ਉਹਨਾਂ ਨੂੰ ਲੱਗਦਾ ਵੀ ਹਾਂ ਵਾਕਿਆ ਹੀ ਕਾਈਜ਼ਰ ਦੀ ਆਈ ਆ, ਕਿਸੇ ਨੂੰ ਇਦਾਂ ਲੱਗਦਾ ਵੀ ਵਾਕਿਆ ਹੀ ਕਾਉਂਟੀ ਤੋਂ ਹੀ ਜਿਹੜੀ ਆ ਉਹ ਫੋਨ ਨੰਬਰ ਤੋਂ ਕਾਲ ਜਿਹੜੀ ਉਹ ਆਈ ਹੈਗੀ ਆ। ਸੋ ਮੇਕ ਸ਼ੋਰ ਕਰੋ ਜੇ ਤੁਹਾਨੂੰ ਕਦੇ ਵੀ ਜਿਹੜਾ ਉਹ ਸ਼ੱਕ ਹੁੰਦਾ, ਕੱਟ ਕੇ ਤੇ ਆਪ ਅਸਲ ਦੇ ਨੰਬਰ ਦੇ ਉੱਤੇ ਕਾਲ ਕਰਕੇ ਜਿਹੜਾ ਉਹ ਕਨਫਰਮ ਜਿਹੜਾ ਉਹ ਕਰ ਲਓ। ਸੋ ਬਹੁਤ ਜ਼ਿਆਦਾ ਜਿਹੜਾ ਮੈਡੀਕਲ ਸਕੈਮ ਆ ਤੇ ਇਮੀਗ੍ਰੇਸ਼ਨ ਦੇ ਨਾਂ ਦੇ ਉੱਤੇ ਜਿਹੜਾ ਸਕੈਮ ਆ ਉਹ ਵਧਿਆ ਪਿਆ ਆ। ਤੇ ਬੇ ਏਰੀਏ ਦੀ ਪੁਲਿਸ ਡਿਪਾਰਟਮੈਂਟ ਨੇ ਖਾਸ ਕਰਕੇ ਜਿਹੜੀ ਫਰੀਮੌਂਟ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਆਪਣੇ ਵਸਨੀਕਾਂ ਨੂੰ ਚੇਤਾਵਨੀ ਦਿੱਤੀ ਆ ਵੀ ਇਦਾਂ ਦੀਆਂ ਕਾਲਾਂ ਤੋਂ, ਇਦਾਂ ਦੇ ਸਕੈਮਰਸ ਤੋਂ ਜਿਹੜਾ ਤੁਸੀਂ ਬਚ ਕੇ, ਇਹ ਗੱਲ ਫਰੀਮੌਂਟ ਵਾਲੇ ਨਹੀਂ, ਬਾਕੀ ਜਿੱਥੇ ਜਿੱਥੇ ਵੀ ਤੁਸੀਂ ਸਾਨੂੰ ਸੁਣ ਰਹੇ ਆ, ਇਹ ਸਕੈਮ ਹਰ ਥਾਂ ਦੇ ਉੱਤੇ ਇਦਾਂ ਦੀਆਂ ਕਾਲਾਂ ਜਿਹੜੀਆਂ ਉਹ ਆ ਰਹੀਆਂ ਹੋਣਗੀਆਂ। ਜਿਹੜਾ ਧਿਆਨ ਦੇ ਨਾਲ ਜਿਹੜਾ ਬਚ ਕੇ ਆਪਣੀ ਜਿਹੜੀ ਪਹਿਲੋਂ ਪੂਰੀ ਤਰ੍ਹਾਂ ਘੋਖ ਪੜਤਾਲ ਕਰਨ ਤੋਂ ਬਾਅਦ ਜੀ ਇਨਫੋਰਮੇਸ਼ਨ ਜਿਹੜੀ ਉਹ ਦੇਵੋ। ਪਰ ਜਦੋਂ ਉਹਨਾਂ ਨੇ ਤੁਹਾਡੇ ਤੋਂ ਡਾਲਰ ਮੰਗ ਲਏ, ਪੈਸੇ ਮੰਗ ਲਏ, ਉੱਥੇ ਕਨਫਰਮ ਹੋ ਜਾਂਦਾ ਆ ਵੀ ਇਹ ਤੁਹਾਨੂੰ ਲੁੱਟਣ ਦਾ ਜਿਹੜਾ ਸਬੱਬ ਆ ਉਹ ਬਣਾਇਆ ਜਾ ਰਿਹਾ ਹੈ। ਜੀ ਬਿਲਕੁਲ। ਸੋ ਟੈਕਨੀਕਲ ਟਰਮਸ ਯੂਜ਼ ਕਰਦੇ ਹੈਗੇ ਆ ਤੇ ਉਹ ਤੁਹਾਨੂੰ ਇੱਦਾਂ ਹੀ ਲੱਗਦਾ ਹੈ ਵੀ ਸੱਚਮੁੱਚ ਹੀ ਸ਼ਾਇਦ ਇਹ ਡਾਕਟਰ ਦੇ ਆਫਿਸ ਚੋਂ ਜਾਂ ਜਿਹੜੇ ਜਿੱਥੇ ਤੁਹਾਡਾ ਆਪਰੇਸ਼ਨ ਹੋਣਾ ਆ ਉੱਥੋਂ ਜਿਹੜੀ ਤੁਹਾਡੀ ਕਾਲ ਆਈ ਹੈਗੀ ਆ। ਸੋ ਬਜ਼ੁਰਗਾਂ ਨੂੰ ਟਾਰਗੇਟ ਕਰ ਰਹੇ ਆ ਤੇ ਜਿਹੜੀ ਉਹਨਾਂ ਦੀ ਆਵਾਜ਼ ਹੈਗੀ ਆ ਉਹ ਮੋਸਟਲੀ ਜਾਂ ਤਾਂ ਉਹ ਇੰਡੀਅਨ ਮੂਲ ਦੇ ਤੇ ਜਾਂ ਉਹ ਪਾਕਿਸਤਾਨੀ ਮੂਲ ਦੇ ਜਿਹੜੇ ਲੱਗਦੇ ਹੈਗੇ ਆ। ਸੋ ਧਿਆਨ ਰੱਖੋ, ਐਵੇਂ ਹੀ ਜਿਹੜਾ ਨਾ ਚੱਕ ਕੇ ਉਹਨਾਂ ਨੂੰ ਆਪਣਾ ਕ੍ਰੈਡਿਟ ਕਾਰਡ ਜਾਂ ਹੋਰ ਪੈਸੇ ਜਾਂ ਕਿਸੇ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਨਾ ਦਿਓ, ਵੈਰੀਫਾਈ ਜ਼ਰੂਰ ਕਰ ਲਿਆ ਕਰੋ। ਜੀ ਅਜੋਤ ਸਿੰਘ ਜੀ, ਜਾਂਦੇ ਜਾਂਦੇ ਦੱਸਦੇ ਜਾਈਏ, ਇੱਕ CIA ਦੇ ਹੈੱਡਕੁਆਟਰ ਦੇ ਵਿੱਚ ਇੱਕ ਬੀਬੀ ਆ, ਉਸ ਨੂੰ ਸ਼ਾਟ ਕੀਤਾ ਗਿਆ ਆ। ਕਾਰਨ ਕੀ ਹੋਇਆ, ਕਹਿੰਦੇ ਵੀ ਉਸਨੇ ਗੇਟ ਨੂੰ CIA ਦੇ ਹੈੱਡਕੁਆਟਰ ਜਿਹੜੇ ਆ ਉਸ ਨੂੰ ਕ੍ਰੈਸ਼ ਜਿਹੜਾ ਉਹ ਕੀਤਾ ਸੀਗਾ। ਤੇ ਬਾਅਦ ਦੇ ਵਿੱਚ ਇਹ ਪਛਾਣ ਕੀਤੀ ਗਈ ਵੀ ਇਹ 27 ਸਾਲਾਂ ਦੀ ਮੋਨੀਆ ਸਪਦਾਰੋ ਆ। ਤੇ ਦੋ ਜਿਹੜੇ ਸੀਨੀਅਰ ਲਾ ਐਨਫੋਰਸਮੈਂਟ ਅਧਿਕਾਰੀ ਆ ਉਹਨਾਂ ਨੇ ਇਸ ਇਨਸੀਡੈਂਟ ਬਾਰੇ ਜਾਣਕਾਰੀ ਦਿੱਤੀ। ਇਹ ਜਿਹੜੀ ਸ਼ੂਟਿੰਗ ਆ CIA ਦੀ ਜਿਹੜੀ ਪ੍ਰਾਪਰਟੀ ਲੈਂਗਲੀ ਵਰਜੀਨੀਆ ਚ ਆ, ਉੱਥੇ ਜਿਹੜੀ ਇਹ ਵਾਪਰੀ ਆ। ਇਹ ਉਦੋਂ ਹੀ ਹੋਇਆ ਹਰਜੋਤ ਸਿੰਘ ਜੀ ਜਦੋਂ ਰੀਸੈਂਟਲੀ ਪਿਛਲੇ ਵੀਕ ਚ ਆਪਾਂ ਦੇਖਿਆ ਵੀ 2 ਇਜ਼ਰਾਈਲੀ ਐਮਬੈਸੀ ਸਟਾਫ ਮੈਂਬਰਸ ਆ, ਉਹਨਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਜਿਊਇਸ਼ ਮਿਊਜ਼ੀਅਮ ਦੇ ਬਾਹਰ। ਸੋ ਕਹਿੰਦੇ ਵੀ ਉਸ ਤੋਂ ਕੁਝ ਘੰਟੇ ਦੇ ਵਿੱਚ ਇਹ CIA ਦੇ ਲੈਂਗਲੀ ਜਿਹੜਾ ਹੈੱਡਕੁਆਟਰਸ ਆ ਉੱਥੇ ਕੋਈ ਗੇਟ ਕ੍ਰੈਸ਼ ਕਰਕੇ ਅੰਦਰ ਵੜਨ ਦੀ ਉਸ ਬੀਬੀ ਨੇ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਚ ਉੱਥੇ ਉਸ ਨੂੰ ਗੋਲੀਆਂ ਜਿਹੜੀਆਂ ਉਹ ਮਾਰ ਦਿੱਤੀਆਂ ਗਈਆਂ ਤੇ ਉਹ ਹੁਣ ਫੱਟੜ ਜਿਹੜੀ ਉਹ ਹੋਈ ਸੀ। ਇਹ ਸੋ ਬੀਤੇ ਵੀਰਵਾਰ ਦੀ ਜਿਹੜੀ ਗੱਲ ਇਹ ਦੱਸੀ ਜਿਹੜੀ ਉਹ ਜਾਂਦੀ ਆ। ਸੋ CIA ਨੇ ਦੱਸਿਆ ਸੀਗਾ ਵੀ ਇੱਕ ਸਿਕਿਉਰਿਟੀ ਇਨਸੀਡੈਂਟ ਵਾਪਰਿਆ। ਲਾ ਐਨਫੋਰਸਮੈਂਟ ਨੇ ਉੱਤੇ ਆਊਟਸਾਈਡ CIA ਦੇ ਹੈੱਡਕੁਆਟਰ ਦੇ ਬਾਹਰ ਰਿਸਪੌਂਡ ਜਿਹੜਾ ਉਹ ਕੀਤਾ ਆ। ਸੋ ਮੇਨ ਗੇਟ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਫਿਰ ਕਲੋਜ਼ ਜਿਹੜਾ ਉਹ ਕਰ ਦਿੱਤਾ ਗਿਆ ਤੇ ਜਿਹੜੇ EMPLOYEES ਆ ਉਹਨਾਂ ਨੂੰ ਹੋਰ ਵੱਖਰਾ ਰਾਹ ਜਿਹੜਾ ਉਹ ਚੁਣਨ ਦੇ ਲਈ ਜਿਹੜਾ ਉਹ ਆਖਿਆ ਗਿਆ, ਜਿਸਨੇ ਵੀ ਜਿਹੜਾ ਉੱਥੇ ਆਉਣਾ ਜਾਣਾ ਸੀਗਾ। ਸੋ ਇਹ 2 ਇਨਸੀਡੈਂਟ ਹੋਏ ਨਜ਼ਦੀਕ ਆ, ਪਰ ਆਪਸ ਦੇ ਵਿੱਚ ਇਹਨਾਂ ਦਾ ਕੋਈ ਸੰਬੰਧ ਨਹੀਂ, ਅਜੇ ਤੱਕ ਕੋਈ ਇਦਾਂ ਦਾ ਸੁਰਾਗ ਨਹੀਂ ਮਿਲਿਆ ਹੈਗਾ। ਸੋ CIA ਦਾ ਹੈੱਡਕੁਆਟਰ ਜਾਰਜ ਬੁਸ਼ ਸੈਂਟਰ ਫਾਰ ਇੰਟੈਲੀਜੈਂਸ ਦੇ ਨਾਮ ਦੇ ਨਾਲ ਵੀ ਜਿਹੜਾ ਉਹ ਜਾਣਿਆ ਜਾਂਦਾ ਆ 1999 ਤੋਂ ਬਾਅਦ ਦੇ ਵਿੱਚ। ਸੋ ਉੱਥੇ ਉਸਦੇ ਬਾਹਰ ਮੇਨ ਗੇਟਸ ਦੇ ਉੱਤੇ ਇਹ ਘਟਨਾ ਜਿਹੜੀ ਉਹ ਵਾਪਰੀ ਆ।
ਵਾਈਟ ਹਾਊਸ ਦੇ ਡਿਪਟੀ ਚੀਫ ਸਟਾਫ ਸਟੀਫਨ ਮਿਲਰ ਤੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਇਮ ਇਹਨਾਂ ਨੇ ਪਿਛਲੇ ਹਫਤੇ ਮਈ 21 ਨੂੰ ਜੋ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਹੈੱਡਕੁਆਟਰ ਆ ਵਾਸ਼ਿੰਗਟਨ ਡੀਸੀ ਦੇ ਵਿੱਚ ਇਹਨਾਂ ਦੇ ਵਿਚਾਲੇ ਤੇ ਕਸਟਮ ਆਫੀਸਰ ਦੇ ਵਿਚਾਲੇ ਕਾਫੀ ਜਿਹੜੀ ਆ ਹੀਟਡ ਡਿਸਕਸ਼ਨ ਹੋਈ ਹੈਗੀ ਆ। ਡੋਨਲਡ ਟਰੰਪ ਉਹਨਾਂ ਦੇ ਟੌਪ ਦੇ ਐਡਵਾਈਜ਼ਰ ਇਹ ਕਹਿੰਦੇ ਆ ਵੀ ਤੁਹਾਨੂੰ ਹਰ ਰੋਜ਼ 3000 ਬੰਦਾ ਅਰੈਸਟ ਕਰਨਾ ਪੈਣਾ ਆ, ਜੋ ਕਿ ਕਾਫੀ ਘੱਟ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣਾ ਜਿਹੜਾ ਚਾਰਜ ਲਿਆ ਹੈਗਾ। ਸੋ 3000 ਬੰਦਾ ਕਹਿੰਦੇ ਰੋਜ਼ ਦਾ ਤੁਸੀਂ ਅਰੈਸਟ ਕਰੋ, ਮਹੀਨੇ ਦਾ 100,000 ਬੰਦਾ ਅਰੈਸਟ ਹੋਣਾ ਚਾਹੀਦਾ ਹੈਗਾ। ਐਡਮਿਨਿਸਟ੍ਰੇਸ਼ਨ ਨੇ ਹੁਣ ਤੱਕ ਅਪ੍ਰੈਲ ਮਹੀਨੇ 'ਚ 17,000 ਤੋਂ ਵੱਧ ਲੋਕ ਜਿਹੜੇ ਆ ਉਹ ਡਿਪੋਰਟ ਕੀਤੇ ਆ। ਸੋ ਇਹਦੇ ਨਾਲੋਂ 6 ਗੁਣਾ ਦੇ ਕਰੀਬ ਜ਼ਿਆਦਾ ਕਹਿੰਦੇ ਡਿਪੋਰਟ ਹੋਣੇ ਚਾਹੀਦੇ ਹੈਗੇ ਆ। 29% ਇਨਕਰੀਜ਼ ਆ ਹਾਲਾਂਕਿ ਡਿਪੋਰਟੇਸ਼ਨ ਦਾ, ਇਹ ਅਪ੍ਰੈਲ 2024 ਦੇ ਨਾਲ ਜਿਹੜਾ ਆ ਕੰਪੇਅਰ ਕੀਤਾ ਜਾਵੇ। ਸੋ ਤੁਹਾਨੂੰ ਪਤਾ ਹੀ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਬਾਰ-ਬਾਰ ਕਿਹਾ ਸੀ ਵੀ ਅਸੀਂ ਵਨ ਆਫ ਦਾ ਲਾਰਜੈਸਟ ਮਾਸ ਡਿਪੋਰਟੇਸ਼ਨ ਕਰਾਂਗੇ ਅਮਰੀਕਾ ਦੀ ਹਿਸਟਰੀ ਵਿੱਚ, ਉਨੇ ਬੰਦੇ ਅਰੈਸਟ ਨਹੀਂ ਹੋ ਰਹੇ। ਸੋ ਇਸ ਕਰਕੇ ਜਿਹੜੀ ਇਹਨਾਂ ਦੀ ਕਾਫੀ ਹੀਟਡ ਬਹਿਸ ਹੋਈ ਹੈਗੀ ਆ ਤੇ 49,000 ਦੇ ਕਰੀਬ ਅੱਜ ਦੀ ਡੇਟ 'ਚ ਕਹਿ ਸਕਦੇ ਜਾਂ ਮਈ ਮਹੀਨੇ ਤੱਕ ਆਈਸ ਦੇ ਕਸਟਡੀ ਦੇ ਵਿੱਚ ਜਿਹੜੇ ਲੋਕ ਆ ਉਹ ਹੈਗੇ ਆ ਤੇ ਹਰ ਮਹੀਨੇ ਜਿਹੜੇ ਡਿਪੋਰਟ ਹੋ ਰਹੇ ਆ। ਸੋ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਉਹ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਉੱਤੇ ਪਾਇਆ ਜਾ ਰਿਹਾ ਵੀ ਵੱਧ ਤੋਂ ਵੱਧ ਜਿਹੜੇ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਜੀ, ਇਹ ਅਰੈਸਟ ਦਾ ਵੀ ਕੱਲ ਹਰਜੋਤ ਸਿੰਘ ਜੀ ਗੋਰਖ ਧੰਦਾ ਜਿਹੜਾ ਇਸ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਅੰਬਰੇਲਾ ਹੇਠ ਜਿਹੜਾ ਉਹ ਚੱਲ ਰਿਹਾ, ਵੀ ਅਮੀਰ ਕੌਣ ਹੋ ਰਿਹਾ ਇਸ ਪੂਰੇ ਮਾਮਲੇ ਦੇ ਵਿੱਚ, ਇਹ ਦੇਖਣ ਵਾਲੀ ਜਿਹੜੀ ਗੱਲ ਆ। ਇੰਨੀਆਂ ਡੈਪੂਟੇਸ਼ਨਸ ਕਰਨੀਆਂ ਸੰਭਵ ਹੋਣਗੀਆਂ ਨਹੀਂ ਹੋਣਗੀਆਂ, ਜਾਂ ਟਰੰਪ ਹੁਣੀ ਕਹਿੰਦੇ ਵੀ ਜੋ ਮੈਂ ਕਿਹਾ ਉਹ ਸਾਰਾ ਕੁਛ ਉਸੇ ਤਰੀਕੇ ਦੇ ਨਾਲ ਹੀ ਹੋ ਜਾਵੇ। ਬਹੁਤ ਸਾਰੇ ਲੌਜਿਸਟਿਕ, ਬਹੁਤ ਸਾਰੀਆਂ ਹੋਰ ਚੀਜ਼ਾਂ ਜਿਹੜੀਆਂ ਉਹ ਨਾਲ ਦੇਖਣੀਆਂ ਪੈਂਦੀਆਂ, ਉਹਨਾਂ ਦੇ ਵੀ ਹੱਥ ਕਈ ਥਾਵਾਂ ਦੇ ਉੱਤੇ ਵੱਧ ਜਾਂਦੇ ਆ, ਰਿਸੋਰਸਿਸ ਇੰਨੇ ਨਹੀਂ ਅਵੇਲੇਬਲ ਹੁੰਦੇ। ਪਰ ਤੁਸੀਂ ਇੱਥੋਂ ਇਹ ਅੰਦਾਜ਼ਾ ਲਾ ਲਓ ਵੀ ਟਰੰਪ ਹੁਣੀ ਕੀ ਸੋਚੀ ਬੈਠੇ ਆ। ਜੇ ਕੋਈ ਇਹ ਸੋਚ ਰਿਹਾ ਸੀਗਾ ਵੀ ਇਸ ਤੋਂ ਬਾਅਦ ਦੇ ਵਿੱਚ ਠੱਲ ਪੈ ਜਾਊਗੀ ਕਿਤੇ, ਉਹ ਬੰਦੇ ਕਹਿੰਦੇ ਵੀ 3-3000 ਬੰਦਾ ਰੋਜ਼ ਦਾ ਜਿਹੜਾ ਉਹ ਅਸੀਂ ਗ੍ਰਿਫਤਾਰ ਕਰਨਾ ਆ, ਤੇ ਜੇ ਇਹਨਾਂ ਦਾ ਬਿਗ ਬਿਊਟੀਫੁਲ ਬਿੱਲ ਜਿਹੜਾ ਤੁਰਿਆ ਫਿਰਦਾ ਆ ਉੱਥੇ ਸੈਨੇਟ ਦੇ ਵਿੱਚ, ਜੇ ਉਹ ਉੱਥੇ ਪਾਸ ਹੋ ਜਾਂਦਾ ਆ ਤਾਂ ਤੁਸੀਂ ਹਿਸਾਬ ਲਾ ਲਓ ਵੀ ਬਿਲੀਅਨਸ ਆਫ ਡਾਲਰ ਦੀ ਨਵੀਂ ਜਿਹੜੀ ਰਾਸ਼ੀ ਇਹਨਾਂ ਨੂੰ ਮਿਲਣੀ ਆ। 20,000 ਆਈਸ ਦੇ ਨਵੇਂ ਏਜੰਟਸ ਜਿਹੜੇ ਉਹ ਹਾਇਰ ਕਰਨ ਦੀਆਂ ਚਰਚਾਵਾਂ ਜਿਹੜੀਆਂ ਤੁਰੀਆਂ ਪਈਆਂ ਆ, ਉਹ ਸੰਭਵ ਹੋ ਸਕਦੀਆਂ। ਸੋ ਇਹ ਜਿਹੜੇ 3,000 ਆਂਕੜਾ ਤੱਕ ਪਹੁੰਚਣ ਵਾਲੀ ਗੱਲ ਆ ਰੋਜ਼ਾਨਾ ਦਾ, ਹਾਲ ਦੀ ਘੜੀ ਇੰਨੀ ਸੰਭਵ ਤਾਂ ਨਹੀਂ ਆ, ਪਰ ਜੇ ਮਨੀ ਆਉਂਦੀ ਆ, ਹੋਰ ਜਿਹੜੇ ਏਜੰਟਸ ਆਉਂਦੇ ਆ, ਤਾਂ ਫਿਰ ਉਹ ਚੀਜ਼ਾਂ ਜਿਹੜੀਆਂ ਉਹ ਸੰਭਵ ਹੋ ਸਕਦੀਆਂ ਆ। ਸੋ ਸਖਤੀ ਇਹਨਾਂ ਨੇ ਬਰਕਰਾਰ ਜਿਹੜੀ ਉਹ ਪੂਰੇ 4 ਸਾਲ ਰੱਖਣ ਦੀ ਮਨ ਜਿਹੜਾ ਉਹ ਵਿਉਂਤਾ ਉਹ ਬਣਾਈ ਹੈਗੀ ਆ। ਤੇ ਜਾਂਦੇ ਜਾਂਦੇ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, 30 ਤਰੀਕ ਨੂੰ ਫੋਰਤਾਜ ਵਾਲਿਆਂ ਦੀ ਜਿਹੜੀ ਗ੍ਰੈਂਡ ਓਪਨਿੰਗ ਆ ਸਟਾਕਟਨ ਦੇ ਵਿੱਚ, ਜਿਹੜਾ ਉਹਨਾਂ ਨੇ ਡਕ ਕ੍ਰੀਕ ਡਰਾਈਵ ਦੇ ਉੱਤੇ ਨਵਾਂ ਜਿਹੜਾ ਆਪਣਾ ਖੋਲਿਆ ਆ ਪਾਰਟਸ ਦਾ ਜਿਹੜਾ ਸਟੋਰ ਖੋਲਿਆ ਆ, ਟਰੱਕ ਟ੍ਰੇਲਰ ਪਾਰਟਸ ਜਿਹੜੇ ਉੱਥੋਂ ਉਪਲਬਧ ਨੇ, ਉਹ ਉੱਥੇ ਜਿਹੜੀ ਦੁਪਹਿਰੋਂ ਬਾਅਦ ਉੱਥੇ ਜਿਹੜੀ ਗ੍ਰੈਂਡ ਓਪਨਿੰਗ ਉਹਨਾਂ ਦੀ ਉਹ ਹੋ ਰਹੀ ਆ। ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਆ ਉਹ ਲਾਈਵ ਔਨ ਲੋਕੇਸ਼ਨ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉੱਥੋਂ ਚੱਲੇਗਾ। ਸੋ 30 ਤਰੀਕ ਸ਼ੁੱਕਰਵਾਰ ਨੂੰ ਸ਼ਾਮੀ 3 ਵਜੇ ਫੋਰਤਾਜ ਵਾਲਿਆਂ ਦਾ ਜਿਹੜੇ ਸਟਾਕਟਨ ਦਾ ਨਵਾਂ ਜਿਹੜੀ ਲੋਕੇਸ਼ਨ ਆ, ਉੱਥੇ ਇਹ ਜਿਹੜੀ ਚੀਜ਼ ਹੋਣੀ ਆ, ਲਾਈਵ ਔਨ ਲੋਕੇਸ਼ਨ ਵੀ ਜਿਹੜਾ ਹੋਊਗਾ, ਤੇ ਉਸ ਗ੍ਰੈਂਡ ਓਪਨਿੰਗ ਦੇ ਵਿੱਚ ਹੁਮ ਕੇ ਤੁਹਾਨੂੰ ਪਹੁੰਚਣ ਦੇ ਲਈ ਜਿਹੜੀ ਉਹ ਜਿਹੜੀ ਅਪੀਲ ਕੀਤੀ ਜਾ ਰਹੀ ਆ। ਤੇ ਉਧਰ 1 ਤਰੀਕ ਨੂੰ ਆਉਂਦੀ 1 ਜੂਨ ਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਬੇਕਰਸਫੀਲਡ ਵਿਖੇ ਸ਼ਹੀਦਾਂ ਨੂੰ ਸਮਰਪਿਤ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਉੱਥੇ ਨਗਰ ਕੀਰਤਨ ਹੋਣਾ ਆ। ਉੱਥੇ ਵੀ ਪੰਜਾਬੀ ਰੇਡੀਓ USA ਦੀ ਟੀਮ ਹੋਵੇਗੀ, ਤੇ ਸਰਦਾਰ ਅਵਤਾਰ ਸਿੰਘ ਜੀ ਦੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ ਉਹ ਤੁਸੀਂ ਉੱਥੋਂ ਪ੍ਰਾਪਤ ਕਰ ਸਕਦੇ ਆ। ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਇਸ ਨਗਰ ਕੀਰਤਨ ਵਿੱਚ ਸਾਰੇ ਜਾਣੇ ਬੇਕਰਸਫੀਲਡ ਦੇ ਇਸ ਗੁਰੂ ਘਰ ਦੇ ਵਿੱਚ ਹੁਮ ਕੇ ਪਹੁੰਚਣ ਦੇ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਆ। ਤੇ ਫਿਰ ਅਮਰੀਕਾ ਦੇ ਵਿੱਚ ਫਾਈਨੈਂਸ਼ੀਅਲ ਤੌਰ ਦੇ ਉੱਤੇ ਟੌਪ ਦੇ ਸ਼ਹਿਰਾਂ ਦੇ ਵਿੱਚੋਂ ਇੱਕ ਕੈਲੀਫੋਰਨੀਆ ਦੀ ਫਾਈਨੈਂਸ਼ੀਅਲ ਰਾਜਧਾਨੀ ਸੈਨ ਫਰਾਂਸਿਸਕੋ, ਉੱਥੇ 7 ਜੂਨ ਨੂੰ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਡਾਊਨਟਾਊਨ ਦੇ ਵਿੱਚ ਨਗਰ ਕੀਰਤਨ ਆ ਉਹ ਸਜਾਇਆ ਜਾਣਾ ਆ। ਸੋ 88 ਸੈਕਿੰਡ ਸਟਰੀਟ ਤੋਂ ਸਵੇਰੇ 10 ਵਜੇ ਨਗਰ ਕੀਰਤਨ ਜਿਹੜਾ ਉਹ ਆਰੰਭ ਹੋਣਾ ਆ। ਤੇ ਉਹ ਜਿਹੜੀ ਪਾਤਸ਼ਾਹੀ ਰੈਲੀ ਨਗਰ ਕੀਰਤਨ ਆ ਉਹ ਬਾਅਦ ਦੇ ਵਿੱਚ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਪੜਾਅ ਦੇ ਰੂਪ ਵਿੱਚ ਉੱਥੇ ਠਹਿਰ ਹੋਵੇਗੀ। ਅਤੇ ਉੱਥੇ ਜਿਹੜੀਆਂ
ਪੰਥਕ ਵਿਚਾਰਾਂ ਜਿਹੜੀਆਂ ਉਹ ਹੋਣਗੀਆਂ। ਸੋ ਉੱਥੇ ਸਾਰੇ ਜਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਪਹੁੰਚੋ ਜੀ। 7 ਜੂਨ ਨੂੰ ਜਿਹੜਾ ਸੈਨ ਫਰਾਂਸਿਸਕੋ ਡਾਊਨਟਾਊਨ 88 ਸੈਕਿੰਡ ਸਟਰੀਟ ਸਵੇਰੇ 10 ਵਜੇ ਨਗਰ ਕੀਰਤਨ ਦੀ ਉੱਥੇ ਆਰੰਭਤਾ ਹੋਣੀ ਆ। ਸੋ ਸਾਰੇ ਜਣੇ ਹੁਮ ਹੁਮਾ ਕੇ ਉੱਥੇ ਜ਼ਰੂਰ ਪਹੁੰਚੋ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US